ਸੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰਾਜਕਰਮਜੀਤ ਸਿੰਘ ਜੀ ਸ਼ੁਕਰੀਆ ਜੀ। ਤੇ ਸਰੋਤਿਓ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਕ੍ਰਿਸ਼ਨ ਧਨੋਤਾ ਜੀ, ਅਮਰਜੀਤ ਦਸਾਂਝ ਜੀ ਯੂਬਤ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ ਅਤੇ ਸੁਖਦੇਵ ਸਿੰਘ ਜੂਤਲਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਵੀ ਆਖਰ RBI ਨੇ ਕਹਿੰਦੇ ਜਾਰੀ ਕਰ ਹੀ ਦਿੱਤੀ ਨੋਟਬੰਦੀ ਦੀ ਰਿਪੋਰਟ। ਸ਼ੁਕਰ ਹੈ ਇਹਨਾਂ ਨੇ ਜਾਰੀ ਕਰ ਦਿੱਤੀ ਆ ਜੀ। ਲੋਕ ਤੇ ਸੋਚਦੇ ਸਨ ਕਿ ਸ਼ਾਇਦ ਇਸ ਜਨਮ ਦੇ ਵਿੱਚ ਉਹ ਭਾਗਸ਼ਾਲੀ ਘੜੀ ਨਹੀਂ ਆਉਣੀ ਜਦੋਂ ਇਹ ਰਿਪੋਰਟ ਜਾਰੀ ਹੋਊਗੀ, ਪਰ ਇਸ ਜਨਮ ਦੇ ਵਿੱਚ ਭਾਰਤੀਆਂ ਨੂੰ ਇਹ ਰਿਪੋਰਟ ਵੇਖਣ ਨੂੰ ਮਿਲ ਗਈ ਆ। ਇਹ ਬਹੁਤ ਵਧੀਆ ਗੱਲ ਹੈ, ਸ਼ੁਕਰਗੁਜ਼ਾਰ ਹੋਣਾ ਚਾਹੀਦਾ RBI ਦਾ ਜੀ। ਪਰ ਇਸ ਰਿਪੋਰਟ ਦੇ ਵਿੱਚ ਜੋ ਇਹਨਾਂ ਨੇ ਅੰਕੜੇ ਪੇਸ਼ ਕੀਤੇ ਆ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ, ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਕਹੀ ਹੈ, ਉਹ ਕਹਿੰਦੇ ਆ ਕਿ 1% ਦੀ ਕਰੰਸੀ ਹੈ ਜਿਹੜੀ ਜੋ ਜਿੰਨੀ ਕੁੱਲ ਚੱਲਣ ਦੇ ਵਿੱਚ ਕਰੰਸੀ ਸੀ, ਉਹਦਾ 1% ਜੀ ਵਾਪਸ ਨਹੀਂ ਆਇਆ। ਭਾਵੇਂ ਕਿ 1000 ਦੇ ਨੋਟ ਜੇ ਲਾ ਲਈਏ ਤਾਂ 1% 1.3% ਉਹ ਵਾਪਸ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਕੁੱਲ ਜਿਹੜੀ ਇਹਨਾਂ ਨੇ ਕਹੀ ਸੀਗੀ ਕਿ 15,44,000 ਕਰੋੜ ਰੁਪਏ ਦੀ ਜਿਹੜੀ ਕਰੰਸੀ ਬਾਜ਼ਾਰ ਦੇ ਵਿੱਚ ਚੱਲਦੀ ਪਈ ਹੈ, ਉਹਦੇ ਚੋਂ ਜੇ ਆਪਾਂ ਮੰਨ ਕੇ ਚੱਲੀਏ 1.3% ਨਹੀਂ ਆਈ ਤਾਂ ਉਹ ਬਣਦੀ ਹੈ 15,28,000 ਕਰੋੜ ਜੀ। ਕੁੱਲ 15,44,000 ਕਰੋੜ ਦਾ ਇਹਨਾਂ ਨੇ ਦਾਅਵਾ ਕੀਤਾ ਸੀਗਾ। 15,28,000 ਕਰੋੜ ਜੇ ਆ ਗਈ ਆ ਤਾਂ ਇਹਦਾ ਮਤਲਬ ਕਿ 16,000 ਕਰੋੜ ਰੁਪਈਆ ਜਿਹੜਾ ਉਹ ਬਾਹਰ ਰਹਿ ਗਿਆ। ਉਹ ਹੁਣ ਉਹ ਵੀ ਪੈਸਾ ਹੋ ਸਕਦਾ ਹੈ ਜਿਹੜਾ ਤੁਹਾਡੇ ਵਰਗੇ ਇੱਧਰ ਬਾਹਰ ਬੈਠੇ ਆ, ਉਹਨਾਂ ਦਾ ਮੌਕਾ ਨਹੀਂ ਮਿਲਿਆ ਵਟਾਉਣ ਦਾ। ਉਹ ਕਾਲਾ ਧਨ ਵੀ ਕਹਿ ਲਓ, ਚਿੱਟਾ ਧਨ ਵੀ ਕਹਿ ਲਓ, ਜਾਂ ਭੁੱਲ ਭੁਲਈਏ ਵਾਲਾ ਧਨ ਵੀ ਕਹਿ ਲਓ। ਕਈ ਵਿਚਾਰੇ ਬਕਸਿਆਂ ਦੇ ਵਿੱਚ ਰੱਖ ਕੇ ਬੈਠੇ ਰਹੇ, ਬਾਅਦ ਚ ਪਤਾ ਲੱਗਾ। ਸੋ ਇਸ ਤਰ੍ਹਾਂ ਦੀ ਕੇਸ ਵੀ ਆ। ਸੋ ਕੁੱਲ ਮਿਲਾ ਕੇ ਉਹ ਬਣਦਾ 16,000 ਕਰੋੜ ਰੁਪਈਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਆ, ਉਹ ਇਹ ਕਹੀ ਆ ਕਿ 2016-17 ਦੇ ਵਿੱਚ ਜਿਹੜੇ ਅਸੀਂ ਨਕਲੀ ਨੋਟ ਫੜੇ ਆ, ਉਹਨਾਂ ਦੀ ਗਿਣਤੀ ਹੈਗੀ ਆ 7,62,000 ਨੋਟ। 7,62,000 ਨਕਲੀ ਨੋਟ ਫੜੇ ਆ, ਔਰ ਜਿਹੜੀ ਕਿ ਇਹ 2015-16 ਦੇ ਵਿੱਚ ਗਿਣਤੀ ਸੀਗੀ 6,32,000 ਨਕਲੀ ਨੋਟ ਜੀ। ਸੋ ਇਹ ਹੁਣ ਗਿਣਤੀ ਹੈ ਕਿ ਦੇਖੋ 2015-16 ਦੇ ਵਿੱਚ ਇਹ ਗਿਣਤੀ ਹੈ 6,32,000 ਨਕਲੀ ਨੋਟ ਦੀ, ਤਾਂ 2016-17 ਯਾਨੀ ਨੋਟਬੰਦੀ ਤੋਂ ਬਾਅਦ ਉਹ ਗਿਣਤੀ ਵੱਧ ਕੇ ਕਿੰਨੀ ਹੁੰਦੀ ਹੈ 7,62,000 ਰੁਪਏ। ਯਾਨੀ ਮਾਮੂਲੀ ਫਰਕ ਪੈਂਦਾ ਹੈ। ਜੋ ਨਕਲੀ ਨੋਟਬੰਦੀ ਤੋਂ ਬਗੈਰ ਫੜੇ ਗਏ ਸਨ 2015-16 ਦੇ ਦੌਰਾਨ, ਜੇ ਅਸੀਂ ਨੋਟਬੰਦੀ ਤੋਂ ਬਾਅਦ ਦਾ ਅੰਕੜਾ ਲਈਏ, ਉਹਨਾਂ ਦੇ ਵਿੱਚ ਮਾਮੂਲੀ ਜਿਹਾ ਫਰਕ ਹੈ, ਕੋਈ ਬਹੁਤਾ ਇਨਕਲਾਬੀ ਫਰਕ ਨਹੀਂ ਹੈ ਜਿਹਨੂੰ ਅਸੀਂ ਕਹਿ ਦਈਏ ਕਿ ਰੈਵੋਲੂਸ਼ਨਰੀ ਚੇਂਜ ਆਈ ਹੈ। ਸੋ ਦੂਜੇ ਪਾਸੇ ਜੇ ਗੱਲ ਕਰੀਏ ਕਿ ਇਸ ਸਮੇਂ ਲਾਗਤ ਜਿਹੜੀ ਆਈ ਹੈ ਨੋਟਾਂ ਨੂੰ ਛਾਪਣ ਦੀ, ਉਹ ਲਗਭਗ ਦੁੱਗਣੀ ਹੋ ਗਈ ਹੈ। 2015-16 ਦੇ ਮੁਕਾਬਲੇ ਉਹ ਜਿਹੜੀ ਲਾਗਤ ਹੈ ਨੋਟ ਛਾਪਣ ਦੀ, ਉਹ ਦੁੱਗਣੀ ਹੋ ਜਾਂਦੀ ਹੈ। ਜਿਹੜੀ ਕਿ 2015-16 ਦੇ ਵਿੱਚ 3421 ਕਰੋੜ ਰੁਪਈਏ ਲਾਗਤ ਸੀ, ਉਹ ਨੋਟਬੰਦੀ ਤੋਂ ਬਾਅਦ ਲਾਗਤ ਯਕਦਮ ਪਹੁੰਚ ਜਾਂਦੀ ਹੈ ਲਗਭਗ 8,000 ਕਰੋੜ ਨੂੰ। ਇਹਦਾ ਮਤਲਬ ਹੈ ਕਿ ਕਾਸਟ ਹੈ ਜਿਹੜੀ ਪ੍ਰਿੰਟਿੰਗ ਦੀ, ਉਹ ਤੁਹਾਡੀ ਪੈ ਗਈ ਦੁੱਗਣੀ ਜੀ। ਸੋ ਹੁਣ ਅਰੁਣ ਜੇਤਲੀ ਨੇ ਇਸ ਨੋਟਬੰਦੀ ਨੂੰ ਇੱਕ ਵਾਰ ਫਿਰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ 4 ਬਿੰਦੂ ਜਿਹੜੇ ਕਿ ਹਮੇਸ਼ਾ ਇਹਨਾਂ ਨੇ ਫੜ ਕੇ ਰੱਖਿਆ ਕਿ ਇਹਦੇ ਨਾਲ ਇੱਕ ਤੇ ਬਲੈਕ ਮਨੀ ਹੈ ਜਿਹੜੀ ਉਹ ਫਾਸ਼ ਹੋ ਗਈ, ਉਹ ਨਾਸ ਹੋ ਗਈ। ਇੱਕ ਇਹ ਹੈ ਕਿ ਅੱਤਵਾਦ ਨੂੰ ਅਸੀਂ ਬਹੁਤ ਵੱਡਾ ਝਟਕਾ ਦਿੱਤਾ। ਤੀਸਰਾ ਇਹ ਹੈ ਕਿ ਨਕਲੀ ਕਰੰਸੀ ਹੈ ਜਿਹੜੀ ਉਹ ਅਸੀਂ ਬਹੁਤ ਵੱਡੇ ਪੱਧਰ ਤੇ ਫੜੀ ਆ। ਚੌਥਾ ਕਿ ਟੈਕਸ ਪੇਅਰਸ ਵੱਧ ਗਏ ਆ। ਇਹ 4 ਨੁਕਤੇ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਨੇ ਗਿਣਾਇਆ।
ਹੁਣ ਜੇ ਨਕਲੀ ਨੋਟਾਂ ਦੀ ਗੱਲ ਕਰ ਲਈਏ, ਨਕਲੀ ਕਰੰਸੀ ਦੀ, ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਉਹਦੇ ਤੇ ਚਰਚਾ ਬੇਕਾਰ ਹੋਏਗੀ ਜੇ ਅਸੀਂ ਉਹਦੇ ਤੇ ਟਾਈਮ ਵੇਸਟ ਕਰੀਏ ਕਿ ਕਿੰਨਾ ਕੁ ਫਰਕ ਪਿਆ। ਕਾਲੇ ਧਨ ਦਾ ਜਿੱਥੋਂ ਤੱਕ ਕਿ ਕਾਲਾ ਧਨ ਖੁਦ ਸਰਕਾਰ ਮੰਨਦੀ ਹੈ ਕਿ ਨਗਦੀ ਦੇ ਵਿੱਚ ਕਾਲਾ ਧਨ ਨਾ ਮਾਤਰ ਹੁੰਦਾ, ਬਿਲਕੁਲ ਮਾਮੂਲੀ। ਸੋ ਉਹ ਕਾਲਾ ਧਨ ਜਿਹੜਾ ਕਿ ਪ੍ਰਾਪਰਟੀਆਂ ਦੇ ਵਿੱਚ ਇਨਵੈਸਟ ਹੋਇਆ, ਫਾਲਸ ਕੰਪਨੀਆਂ ਰਾਹੀਂ ਉਹਨੂੰ ਵਾਈਟ ਕੀਤਾ ਜਾਂਦਾ ਜਾਂ ਬਾਹਰਲੇ ਮੁਲਕਾਂ 'ਚ ਰੱਖਿਆ ਜਾਂਦਾ, ਉਹਦੇ ਤੇ ਕੋਈ ਵੀ ਇਹਨਾਂ ਦੇ ਕੋਲ ਅੰਕੜਾ ਨਹੀਂ ਉਹ ਕਿ ਕਿੰਨਾ ਕੁ ਲਿਆਂਦਾ, ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਤੀਜੀ ਗੱਲ ਟੈਕਸ ਪੇਅਰਸ ਦੀ, ਤੇ ਇੱਥੇ ਤੇ ਬੜੀ ਹਾਸੋਹੀਣੀ ਸਥਿਤੀ ਹੈ ਜੀ। 15 ਅਗਸਤ ਨੂੰ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਕਿ ਸਾਡੇ ਟੈਕਸ ਪੇਅਰਸ ਜਿਹੜੇ ਵੱਧ ਕੇ ਉਹ ਹੋ ਗਏ ਆ 54 ਲੱਖ 22 ਲੱਖ ਤੋਂ ਜੀ। ਸੋ ਉਹਦਾ ਅੰਕੜਾ ਆਪਣਾ ਸੀਗਾ, ਜਦ ਕਿ ਜਿਹੜਾ ਆਰਥਿਕ ਸਲਾਹਕਾਰ ਆ ਅਰਵਿੰਦ ਸੁਬਰਾਮਨੀਅਮ, ਉਹ 3 ਅਗਸਤ ਨੂੰ ਇਹ ਅੰਕੜਾ ਦਿੰਦਾ ਕਿ ਸਾਡੇ ਟੈਕਸ ਪੇਅਰ ਜਿਹੜੇ ਨੋਟਬੰਦੀ ਤੋਂ ਬਾਅਦ ਵਧੇ ਆ, ਉਹ ਵਧੇ ਆ ਜੀ 5,40,000 ਜੀ। ਇੱਥੇ 5 ਲੱਖ ਕਿਤੇ 40,000। ਇਹਨਾਂ ਦਾ ਆਪਣਾ ਹੀ ਫਾਈਨੈਂਸ ਮਿਨਿਸਟਰ ਹੈ ਜਿਹੜਾ, ਉਹ ਮਈ ਦੇ ਵਿੱਚ ਇਹ ਬਿਆਨ ਦੇਈ ਖਲੋਤਾ ਸੀਗਾ ਕਿ ਸਾਡੇ ਜਿਹੜੇ ਟੈਕਸ ਪੇਅਰਸ ਹੈ ਉਹਨਾਂ ਦੀ ਗਿਣਤੀ ਤੇ 91 ਲੱਖ ਹੋ ਗਈ ਆ ਜੀ। ਤੁਸੀਂ ਅੰਕੜਾ ਕਿਹੜਾ ਸਹੀ ਮੰਨੋਗੇ? ਕਿਉਂਕਿ ਇੱਕ ਹੋਰ ਸਰਕਾਰੀ ਅੰਕੜਾ ਇਹ ਜਾਰੀ ਹੋਇਆ ਸੀਗਾ 13 ਅਗਸਤ ਨੂੰ, ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ 33 ਲੱਖ ਟੈਕਸ ਪੇਅਰਸ ਆ। ਹੁਣ 4 ਅੰਕੜੇ ਆ ਸਾਡੇ ਕੋਲ, ਚਾਰਾਂ ਚੋਂ ਕੌਣ ਝੂਠ ਬੋਲਦਾ ਕੌਣ ਸੱਚ ਬੋਲਦਾ ਉਹ ਖੁਦਾ ਜਾਣੇ। ਸੋ ਇਹ ਹਕੀਕਤ ਹੈ ਕਿ ਟੈਕਸ ਪੇਅਰਸ ਜਿਹੜੇ ਵਧੇ, ਕਾਲਾ ਧਨ ਹੋ ਗਿਆ, ਇਹ ਕਰੰਸੀ ਹੋ ਗਈ ਜਿਹੜੀ ਆਪਾਂ ਨਕਲੀ ਕਰੰਸੀ ਕਹਿੰਦੇ ਆ। ਚੌਥਾ ਆ ਗਿਆ ਕਿ ਅੱਤਵਾਦ ਦਾ ਲੱਕ ਟੁੱਟ ਗਿਆ। ਅੱਤਵਾਦ ਦਾ ਲੱਕ ਇੰਨਾ ਜ਼ਿਆਦਾ ਨੋਟਬੰਦੀ ਨੇ ਤੋੜਿਆ ਸੀ ਕਿ ਨੋਟਬੰਦੀ ਦੇ ਦੌਰਾਨ ਜਦੋਂ ਲੋਕ ਇੱਕ ਨੋਟ ਨੂੰ ਤਰਸਦੇ ਪਏ ਸੀ, ਅੱਤਵਾਦੀ ਧੜਾ ਧੜ ਬੈਂਕ ਲੁੱਟ ਕੇ ਉਹ 2000 ਦੇ ਨੋਟਾਂ ਦੇ ਨਾਲ ਜੇਬਾਂ ਵੀ ਭਰੀ ਬੈਠੇ ਸੀਗੇ। ਉਸ ਤੋਂ ਬਾਅਦ ਕਿੰਨੇ ਹਮਲੇ ਹੋਏ। ਅੱਜ ਜਿੰਨੇ ਇਸ ਸਾਲ ਦੇ ਵਿੱਚ ਸਾਡੇ ਜਵਾਨ ਸ਼ਹੀਦ ਹੋਏ ਆ ਕਸ਼ਮੀਰ ਦੇ ਵਿੱਚ, ਮੇਰੇ ਖਿਆਲ ਦੇ ਨਾਲ ਰਿਕਾਰਡ ਹੈ ਕਿ 1 ਸਾਲ ਦੇ ਵਿੱਚ ਹੁਣ ਤੱਕ 100 ਦੇ ਕਰੀਬ ਉੱਥੇ ਜਵਾਨ ਸ਼ਹੀਦ ਹੋ ਚੁੱਕੇ ਆ ਜੀ ਜੀ। ਪਤਾ ਨਹੀਂ ਕਿਸ ਆਧਾਰ ਤੇ ਕਹੀ ਜਾਂਦੇ ਕਿ ਅੱਤਵਾਦ ਦਾ ਲੱਕ ਟੁੱਟ ਗਿਆ। ਨਕਸਲੀ ਹਮਲੇ ਹੋਏ ਆ, ਸਭ ਨੂੰ ਪਤਾ ਕਿ ਕਿੱਡਾ ਵੱਡਾ ਨਕਸਲੀ ਹਮਲਾ ਹੋਇਆ ਨੋਟਬੰਦੀ ਤੋਂ ਬਾਅਦ ਜੀ ਜੀ ਛੱਤੀਸਗੜ੍ਹ ਦੇ ਵਿੱਚ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘੁਮਾਈਆਂ ਜਾ ਰਹੀਆਂ, ਫਰਾਈਆਂ ਜਾ ਰਹੀਆਂ, ਉਹਨਾਂ ਨੂੰ ਬਦਲ ਕੇ ਪੇਸ਼ ਕੀਤਾ ਜਾ ਰਿਹਾ, ਮੁਲੰਮਾ ਚੜਾ ਕੇ ਅੰਕੜਿਆਂ ਦਾ ਪੇਸ਼ ਕੀਤਾ ਜਾ ਰਿਹਾ, ਜੋ ਕਿ ਸੱਚਾਈ ਨਹੀਂ, ਹਕੀਕਤ ਨਹੀਂ। ਚਲੋ ਫਿਰ ਵੀ ਤੁਸੀਂ ਸੱਤਾ ਦੇ ਵਿੱਚ ਤੁਹਾਡਾ ਕੰਮ ਆ ਝੂਠ ਨੂੰ ਵੀ ਸੱਚਾਈ ਦੇ ਉਸ ਨਕਾਬ ਦੇ ਵਿੱਚ ਲੁਕੋ ਕੇ ਲੋਕਾਂ ਦੇ ਸਾਹਮਣੇ ਲੈ ਜਾਣਾ, ਉਹ ਤੁਹਾਡਾ ਕਿਸਬ ਹੈ। ਪਰ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਇਹ ਕਿਉਂ ਨਹੀਂ ਦੱਸਦੇ ਕਿ ਨੋਟਬੰਦੀ ਦੇ ਦੌਰਾਨ ਤੁਹਾਨੂੰ ਘਾਟੇ ਕੀ ਝੱਲਣੇ ਪਏ, ਕਿੰਨੇ ਲੋਕ ਬੇਰੁਜ਼ਗਾਰ ਹੋਏ ਉਹ ਦੱਸੋ, ਕਿੰਨੇ ਲੋਕ ਮਰ ਗਏ। 200 ਦੇ ਕਰੀਬ ਗਿਣਤੀ ਹੈ ਮਰਨ ਵਾਲਿਆਂ ਦੀ, ਉਹ ਤੁਸੀਂ ਕਿਸ ਖਾਤੇ 'ਚ ਪਾਓਗੇ? ਔਰ ਇਹ ਦੱਸੋ ਕਿ ਕੁੱਲ ਖਰਚਾ ਕਿੰਨਾ ਆਇਆ ਨੋਟਬੰਦੀ ਦਾ? ਤੁਸੀਂ 15 ਲੱਖ ਜਿਹੜਾ ਬੇਰੁਜ਼ਗਾਰ ਬੰਦਾ ਕੀਤਾ ਉਹਦਾ ਵੀ ਛੱਡੋ, ਤੁਸੀਂ ਕਦੇ ਉਹਦਾ ਹਿਸਾਬ ਕਿਤਾਬ ਨਹੀਂ ਦਿਓਗੇ। ਜਿਹੜੇ ਮਰ ਗਏ ਉਹਨਾਂ ਦੀਆਂ ਜਾਨਾਂ ਦਾ ਤੁਹਾਡੇ ਕੋਲ ਕੋਈ ਮੁਆਵਜ਼ਾ ਨਹੀਂ ਹੈ, ਕੋਈ ਉਹਦਾ ਬਦਲ ਨਹੀਂ ਹੈ ਉਹਨਾਂ ਜਾਨਾਂ ਦਾ। ਪਰ ਇਹ ਤੇ ਦੱਸੋ ਕਿ ਤੁਹਾਡਾ ਨੋਟਬੰਦੀ ਚੋਂ ਜਿਹੜਾ ਕਮਾਇਆ ਹੋਇਆ 16,000 ਕਰੋੜ ਰੁਪਈਆ ਮੰਨ ਕੇ ਚਲੋ ਤੁਸੀਂ ਕਮਾ ਲਿਆ ਜੀ, 16,000 ਕਰੋੜ ਰੁਪਈਆ ਤੁਸੀਂ ਬਾਹਰ ਕਰ ਦਿੱਤਾ, ਪਰ ਇਹਦੀ ਇਵਜ਼ ਦੇ ਵਿੱਚ ਰੋੜਿਆ ਕਿੰਨਾ ਜੇ ਉਹ ਤੇ ਦੱਸੋ। ਆਪ ਹੀ ਮੰਨੀ ਜਾਂਦੇ ਆ ਕਿ ਸਾਡੀ ਪ੍ਰਿੰਟਿੰਗ ਦੀ ਕਾਸਟ ਹੈ ਜਿਹੜੀ ਉਹ ਦੁੱਗਣੀ ਹੋ ਗਈ, ਤੇ ਜੇ ਸਾਰੇ ਖਰਚੇ ਮਿਲਾ ਲਈਏ, ਜਿੱਦਾਂ ਬੈਂਕਿੰਗ ਸੈਕਟਰ ਡਿੱਗ ਪਿਆ, ਸਾਡਾ ਸਾਰਾ ਕੁਝ ਤਬਾਹ ਹੋ ਗਿਆ ਇੱਕ ਵਾਰੀ, ਫਿਰ ਉਹਨਾਂ ਨੋਟਾਂ ਨੂੰ ਜਲਦੀ ਕਿੱਦਾਂ ਪਹੁੰਚਾਇਆ ਗਿਆ ਏਟੀਐਮਾਂ ਦੇ ਵਿੱਚ, ਏਟੀਐਮਾਂ ਨੂੰ ਕਿੱਦਾਂ ਰੀਕੈਲੀਬ੍ਰੇਟ ਕੀਤਾ ਗਿਆ, ਉਹ ਸਾਰੇ ਖਰਚੇ ਮਿਲਾ ਕੇ ਦੱਸੋ ਤਾਂ ਸਹੀ ਕਿ ਤੁਸੀਂ ਹਾਸਲ ਕੀ ਕੀਤਾ। ਸੋ ਨੋਟਬੰਦੀ ਨੂੰ ਇਹ ਕਹੀ ਜਾਣਾ ਕਿ ਨੋਟਬੰਦੀ ਠੀਕ ਹੈ ਜੀ ਠੀਕ ਹੈ, ਇਹ ਤੇ ਏਦਾਂ ਲੱਗਦਾ ਜਿੱਦਾਂ ਕਿਸੇ ਨੂੰ ਕੋਠੇ ਤੋਂ ਧੱਕਾ ਦੇ ਦਈਏ, ਚੰਗਾ ਭਲਾ ਖੇਡਦਾ ਹੋਵੇ, ਕਿਸੇ ਨੂੰ ਕੋਠੇ ਤੋਂ ਧੱਕਾ ਦੇ ਕੇ ਸੁੱਟ ਦਈਏ, ਹੱਥ ਪੈਰ ਉਹਦੇ ਟੁੱਟ ਜਾਣ ਤੇ ਬਾਅਦ ਦੇ ਵਿੱਚ ਅਸੀਂ ਥੱਲੇ ਆ ਕੇ ਇਹਨੂੰ ਪਲੋਸ ਕੇ ਆਖੀਏ ਕਿ ਚੱਲ ਕੋਈ ਗੱਲ ਨਹੀਂ, ਲੱਤਾਂ ਬਾਹਾਂ ਦਾ ਕੀ ਹੈ, ਘੱਟੋ ਘੱਟ ਤੁਸੀਂ ਉੱਡਣਾ ਤਾਂ ਸਿੱਖ ਲਿਆ। ਇਹ ਉਹੀ ਗੱਲ ਕਹਿ ਰਹੇ ਆ ਕਿ ਦੇਖੋ ਅਸੀਂ ਜੀ ਜਿਹੜੀ ਡਿਜੀਟਲ ਕਰੰਸੀ ਹੈ ਉਹਦਾ ਪਸਾਰ ਕਰਕੇ 17% ਤੱਕ ਅਸੀਂ ਲੈ ਗਏ ਹਾਂ। ਸੋ ਇਹ ਇੱਕ ਸ਼ੁਨਸ਼ਣਾ ਦੇ ਰਹੇ ਆ ਲੋਕਾਂ ਨੂੰ। ਨੋਟਬੰਦੀ ਦੀ ਹਕੀਕਤ ਸਮਝਣ ਵਾਲੇ ਸਮਝ ਚੁੱਕੇ ਆ, ਬੇਸਮਝ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਕਦੇ ਸਮਝਣਾ ਵੀ ਨਹੀਂ ਜੀ ਜੀ। ਅਗਲੀ ਮਿੰਟੂ ਗੁਰੂ ਸਰੇਜ ਜੀ ਆਪਾਂ ਗੱਲ ਕਰਦੇ ਹਾਂ ਵੀ ਗੋਰਖਪੁਰ ਮੈਡੀਕਲ ਦੇ ਵਿੱਚ 24 ਘੰਟਿਆਂ ਦੇ ਦੌਰਾਨ ਫੇਰ ਹੋਈਆਂ 42 ਜਾਂ 42 ਮੌਤਾਂ। 42 ਜਾਂ 42 ਤੁਸੀਂ ਦੋਨਾਂ ਸ਼ਬਦਾਂ ਨੂੰ ਵੱਖ-ਵੱਖ ਬੋਲ ਕੇ ਤੇ ਦੋਨਾਂ ਇਲਾਕਿਆਂ ਦੇ ਲੋਕ ਖੁਸ਼ ਕਰ ਦਿੱਤੇ ਨੇ। ਕੁਝ ਇਲਾਕਿਆਂ 'ਚ ਪੰਜਾਬ 'ਚ 42 ਕਹਿ ਦਿੰਦੇ ਆ, ਕੁਝ 42 ਕਹਿ ਦਿੰਦੇ ਆ ਜੀ। ਸੋ ਇਹ ਜਿਹੜੀਆਂ ਮੌਤਾਂ ਹੋਈਆਂ 42 ਜਾਂ 42,
ਇਹ ਉਹਨਾਂ ਮੌਤਾਂ ਦੇ ਨਾਲ ਹੀ ਜੁੜਦੀਆਂ ਜਿਹੜੇ ਬੱਚੇ ਅੱਗੇ ਇਸੇ ਹੀ ਮੈਡੀਕਲ ਕਾਲਜ ਦੇ ਵਿੱਚ ਮਰੇ ਸਨ, ਜਿਨ੍ਹਾਂ ਦੀ ਗਿਣਤੀ ਕੋਈ 80 ਦੱਸਦਾ, ਕੋਈ 85 ਦੱਸਦਾ। ਪਰ 24 ਘੰਟਿਆਂ ਦੇ ਅੰਦਰ ਅੰਦਰ ਉਸੇ ਮੈਡੀਕਲ ਕਾਲਜ ਦੇ ਵਿੱਚ 42 ਹੋਰ ਬੱਚਿਆਂ ਦੀ ਮੌਤ ਹੋ ਜਾਣੀ। ਇਹਦਾ ਮਤਲਬ ਹੈ ਕਿ ਪ੍ਰਬੰਧ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਲੱਖ ਕ੍ਰਿਟੀਸਾਈਜ਼ ਕਰਨ ਦੇ ਬਾਵਜੂਦ ਸੁਧਰਿਆ ਨਹੀਂ, ਕੋਈ ਸੁਧਾਰ ਨਹੀਂ ਹੈ। ਇਹ ਕਿਉਂ ਹੋ ਰਹੀਆਂ ਨੇ ਮੌਤਾਂ? ਇਹਦੇ ਬਾਰੇ ਯੋਗੀ ਸਾਹਿਬ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਮੈਂ, ਜਿਹੜੀਆਂ ਖਬਰਾਂ ਕਈ ਵਾਰ ਲੁਕ ਜਾਂਦੀਆਂ, ਕਈ ਵਾਰ ਛੁਪ ਜਾਂਦੀਆਂ, ਸਾਡਾ ਮੇਨ ਸਟ੍ਰੀਮ ਮੀਡੀਆ ਉਹਨਾਂ ਖਬਰਾਂ ਨੂੰ ਪਤਾ ਨਹੀਂ, ਦੇਖਦਾ ਨਹੀਂ, ਜਾਂ ਉਹਨਾਂ ਤੋਂ ਉਦਾਂ ਹੀ ਉਹਨਾਂ ਨੂੰ ਮੁਸ਼ਕ ਆਉਂਦਾ ਹੈ, ਉਹ ਖਬਰਾਂ ਚੱਕਦੇ ਨਹੀਂ, ਉਹ ਖਬਰਾਂ ਦੇ ਨੇੜੇ ਨਹੀਂ ਜਾਂਦੇ। ਇਸ ਸਮੇਂ ਜਮਸ਼ੇਦਪੁਰ ਜਿਹੜਾ ਕਿ ਝਾਰਖੰਡ ਦੇ ਵਿੱਚ ਆ, ਉੱਥੋਂ ਇਹ ਖਬਰ ਆਉਣ ਡਈ ਆ ਕਿ 117 ਦਿਨਾਂ ਦੇ ਵਿੱਚ ਉੱਥੇ 164 ਬੱਚੇ ਮਰ ਗਏ ਆ। 164 ਬੱਚੇ ਮਰ ਗਏ ਆ ਸਿਰਫ ਤੇ ਸਿਰਫ ਕੁਪੋਸ਼ਣ ਖੁਣੋਂ। ਕੁਪੋਸ਼ਣ ਖੁਣੋਂ, ਕਿਉਂਕਿ ਝਾਰਖੰਡ ਦੇ ਵਿੱਚ 47% ਬੱਚੇ ਆ ਜਿਹੜੇ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦੇ, ਭਾਵ ਕੁਪੋਸ਼ਿਤ ਹੁੰਦੇ ਜੰਮਦੇ। ਹੁਣ ਤੁਸੀਂ ਇਸ ਖਬਰ ਨੂੰ ਜਿੰਨਾ ਮਰਜ਼ੀ ਲੁਕਾ ਲਓ, ਪਰ ਸੱਚਾਈ ਤੇ ਨਹੀਂ ਨਾ ਲੁਕਣੀ ਕਿ ਤੁਹਾਡਾ ਜੰਮਦਾ ਬੱਚਾ ਹੀ ਖੁਰਾਕ ਦਾ ਮੁਹਤਾਜ ਹੋ ਜਾਂਦਾ। ਉਹਦੇ ਕੋਲ ਜੰਮਣ ਜੋਗੀ ਵੀ ਤਾਕਤ ਨਹੀਂ ਹੁੰਦੀ ਕਿ ਉਹ ਸਹੀ ਤਰੀਕੇ ਨਾਲ ਜਨਮ ਵੀ ਲੈ ਸਕੇ। ਸੋ ਜਮਸ਼ੇਦਪੁਰ ਦੇ ਵਿੱਚ ਵੀ ਇੱਕ ਬਹੁਤ ਸੈਡ ਨਿਊਜ਼ ਆ ਰਹੀ ਹੈ। ਦੂਜੇ ਪਾਸੇ ਜਿਹੜੀ ਇਸ ਮੈਡੀਕਲ ਕਾਲਜ ਦੀ ਆਪਾਂ ਗੱਲ ਕਰੀਏ, ਇਹ ਉਦੋਂ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ ਆਕਸੀਜਨ ਦੀ ਸਪਲਾਈ ਠੱਪ ਹੋਣ ਕਰਕੇ ਧੜਾਧੜ ਮੌਤਾਂ ਹੋਈਆਂ ਸਨ। ਪਰ ਬਾਅਦ ਦੇ ਵਿੱਚ ਹੁਣ ਇਹ ਮੌਤਾਂ ਜਿਹੜੀਆਂ ਹੋ ਰਹੀਆਂ, ਇਹਦਾ ਤੇ ਬਹੁਤ ਘੱਟ ਚਰਚਾ ਹੁੰਦੀ ਹੈ, ਕਿਉਂਕਿ ਹੁਣ 85 ਵਾਲਾ ਅੰਕੜਾ ਨਾ ਉਹਨੂੰ ਕੋਈ ਕ੍ਰਾਸ ਕਰੇਗਾ ਅੰਕੜਾ, ਨਾ ਖਬਰ ਉਸ ਤੋਂ ਵੱਡੀ ਬਣੇਗੀ। ਪਰ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਤਰਾਸਦੀ ਹੈ ਕਿ ਬੱਚੇ ਇੰਨੀ ਵੱਡੀ ਤਾਦਾਦ ਦੇ ਵਿੱਚ ਮਰਦੇ ਪਏ ਆ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਦੇਖੋ ਸਾਡੇ ਭਾਰਤ ਦੇ ਵਿੱਚ ਜਿਹੜੀ ਬੱਚਿਆਂ ਦੀ ਮੌਤ ਦਰ ਆ ਉਹ 37% ਹੈ। ਇਸ ਸਮੇਂ 37% ਮੌਤ ਦਰ, ਜਦਕਿ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹਨਾਂ ਦੇ ਵਿੱਚ ਇਹ ਮਸੀ ਲਾ ਲਓ ਕਿ 5% ਹੋਏਗੀ, 5%। ਕਿਸੇ ਸਮੇਂ ਇਹ ਸਾਡੀ ਮੌਤ ਦਰ ਜਿਹੜੀ ਬੱਚਿਆਂ ਦੀ ਸੀ 2005 ਦੇ ਵਿੱਚ ਉਹ 58 ਸੀਗੀ, 1000 ਪਿੱਛੇ 58 ਜੀ। ਸੋ ਤੁਸੀਂ ਆਪ ਦੇਖ ਲਓ ਕਿ 1000 ਬੱਚੇ ਪਿੱਛੇ 58 ਜਿਹੜੇ ਬੱਚੇ ਆ ਉਹ ਜੰਮਦੇ ਹੀ ਜਾਂ ਤੇ ਮਰ ਜਾਂਦੇ ਆ ਜਾਂ ਮਰਨ ਵਾਲੀ ਹਾਲਤ 'ਚ ਹੋ ਜਾਂਦੇ, ਅੱਗੇ ਜਾ ਕੇ ਸਾਲ 2 ਸਾਲ ਬਾਅਦ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੇ ਬੱਚੇ ਇੱਥੇ ਮਰਦੇ ਹੋਣਗੇ 1 ਸਾਲ ਦੇ ਵਿੱਚ। ਪਰ ਸਾਡਾ ਇੱਥੋਂ ਦਾ ਜਿਹੜਾ ਸਿਆਸੀ ਸਿਸਟਮ ਆ ਉਹ ਇਹਨਾਂ ਮੌਤਾਂ ਤੇ ਕਿੰਨਾ ਕੁ ਗੰਭੀਰ ਆ। ਉਹਦੀ ਇੱਕ ਮਿਸਾਲ ਤੁਹਾਨੂੰ ਮੈਂ ਦੇ ਦਿੰਦਾ। ਅੱਜ ਜਦੋਂ ਯੂਪੀ ਦੇ ਮੁੱਖ ਮੰਤਰੀ ਮਾਨਯੋਗ ਯੋਗੀ ਆਦਿੱਤਿਆਨਾਥ ਨੂੰ ਇਹਨਾਂ ਮੌਤਾਂ ਦਾ ਖਿਆਲ ਕਰਵਾਇਆ ਗਿਆ ਕਿ ਤੁਹਾਡੇ ਫਿਰ ਗੋਰਖਪੁਰ ਦੇ ਵਿੱਚ 42 ਬੱਚਿਆਂ ਦੀ ਮੌਤ ਹੋ ਗਈ ਹੈ, ਉਹ ਕਹਿੰਦਾ ਕਿ ਕਮਾਲ ਦੀ ਗੱਲ ਹੈ, ਮੀਡੀਆ ਨੇ ਤਮਾਸ਼ਾ ਬਣਾ ਰੱਖਿਆ, ਹਰੇਕ ਗੱਲ ਸਰਕਾਰ ਤੇ ਸੁੱਟ ਦਿੰਦਾ। ਉਹ ਕਹਿੰਦਾ ਕਿ ਲੋਕ ਆਪਣੀ ਜ਼ਿੰਮੇਵਾਰੀ ਸਮਝਣ, ਲੋਕ ਕਿਉਂ ਨਹੀਂ ਜ਼ਿੰਮੇਵਾਰੀ ਸਮਝਦੇ? ਯੋਗੀ ਸਾਹਿਬ ਕਹਿੰਦੇ ਕਿ ਬੱਚੇ ਤੇ ਹੁਣ ਦੇਖੋ, ਇਹ ਕਹਿੰਦੇ ਆ ਕਿ 2 ਸਾਲ ਦੇ ਹੋ ਜਾਣ ਤੇ ਸਰਕਾਰ ਹੀ ਪਾਲੇ ਉਹਨਾਂ ਨੂੰ, ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਕੋਈ। ਕਹਿੰਦਾ ਕਿ ਇਹ ਚਾਹੁੰਦੇ ਆ ਕਿ ਇਹਨਾਂ ਦੇ ਬੱਚੇ ਇਹ ਜੰਮ ਕੇ ਪਾਸੇ ਹੋ ਜਾਣ ਤੇ ਇਹਨਾਂ ਦੇ ਬੱਚੇ ਜਿਹੜੀ ਸਰਕਾਰ ਪਾ ਦੇ। ਇਹ ਹੁਣ ਉੱਥੋਂ ਦਾ ਮੁੱਖ ਮੰਤਰੀ ਕਹਿੰਦਾ ਪਿਆ। ਦੇਖੋ ਬੱਚਿਆਂ ਦੀ ਮੌਤ ਹੋ ਰਹੀ ਹੈ, ਪਹਿਲਾਂ ਵੀ ਇਹਨਾਂ ਨੇ ਸੰਵੇਦਨਸ਼ੀਲਤਾ ਨਹੀਂ ਵਿਖਾਈ, ਚਾਹੇ ਉਹ ਅਮਿਤ ਸ਼ਾਹ ਸੀ, ਚਾਹੇ ਯੋਗੀ ਆਦਿੱਤਿਆਨਾਥ ਸੀ। ਹੁਣ ਵੀ ਇਹਨਾਂ ਦੇ ਜਿਹੜੇ ਬੋਲ ਆ ਏਡੇ ਵਿਗੜੇ ਹੋਇਆ। ਦੇਖੋ ਤੁਸੀਂ ਉੱਥੇ ਸਰਕਾਰ ਚਲਾ ਰਹੇ ਹੋ, ਸਰਕਾਰ ਦੇ ਤੁਸੀਂ ਕਮਾਂਡਰ ਇਨ ਚੀਫ ਹੋ, ਸਾਰਿਆਂ ਨੂੰ ਕਮਾਂਡ ਕਰਨ ਵਾਲੇ ਹੋ। ਤੁਸੀਂ ਇਸ ਤਰ੍ਹਾਂ ਕਹਿ ਕੇ ਪੱਲਾ ਨਹੀਂ ਛੁਡਾ ਸਕਦੇ। ਆਖੇ ਜੀ ਸਾਫ਼ ਸਫਾਈ ਦਾ ਖਿਆਲ ਰੱਖਣਾ, ਜਿੰਨਾ ਕਰਮ ਸਰਕਾਰ ਦਾ ਹੈ ਉਹਨਾਂ ਕਰਮ ਹੈ ਜਿਹੜਾ ਉਹ ਸਮਾਜ ਦਾ ਵੀ ਹੈ, ਲੋਕਾਂ ਦਾ ਵੀ ਹੈ। ਦੇਖੋ ਸਫਾਈ ਰੱਖਣੀ, ਸਫਾਈ ਨਾ ਰੱਖਣੀ ਇਹ ਵੱਖਰਾ ਵਿਸ਼ਾ ਲੋਕਾਂ ਦਾ, ਪਰ ਤੁਹਾਡਾ ਫਰਜ਼ ਤੇ ਹੈ ਨਾ ਕਿ ਆਲਾ ਦੁਆਲਾ ਸਾਫ਼ ਕਰੀਏ, ਤੁਸੀਂ ਕਰੋ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਉਹ ਇਹਨਾਂ ਮੌਤਾਂ ਦੀ ਜ਼ਿੰਮੇਵਾਰੀ ਲੈਣ ਦੀ ਥਾਂ ਤੇ ਲੋਕਾਂ ਨੂੰ ਗੁਨਾਹਗਾਰ ਠਹਿਰਾ ਰਹੇ ਕਿ ਤੁਸੀਂ ਇਸ ਮੁਲਕ ਦੇ ਵਿੱਚ ਬੱਚੇ ਪੈਦਾ ਕਿਉਂ ਕਰਦੇ ਪਏ ਹੋ। ਇਹ ਆਪ ਹੀ ਦਾ ਰੌਲਾ। ਹਾਂਜੀ ਜੀ ਜੀ ਹਾਂਜੀ ਜੀ ਜੀ ਕਿ ਤੁਸੀਂ ਆਪ ਕਹਿ ਰਹੇ ਹੋ ਕਿ ਤੁਹਾਨੂੰ ਇਹ ਜਿਹੜੀ ਸਜ਼ਾ ਮਿਲ ਰਹੀ ਹੈ ਇਸ ਕਰਕੇ ਮਿਲ ਰਹੀ ਹੈ ਕਿ ਤੁਸੀਂ ਬੱਚੇ ਪੈਦਾ ਕੀਤੇ ਆ। ਸੋ ਸਰਕਾਰ ਕੁਛ ਨਹੀਂ ਕਰ ਸਕਦੀ ਇਹਦੇ ਵਿੱਚ। ਇਹਦੇ ਕਹਿਣ ਦਾ ਮਤਲਬ ਇਹ ਹੋ ਸਕਦਾ। ਸੋ ਮੇਰੇ ਖਿਆਲ ਦੇ ਨਾਲ ਇਹ ਬਹੁਤ ਹੀ ਗੈਰ ਸੰਵੇਦਨਸ਼ੀਲਤਾ ਵਾਲੀ ਗੱਲ ਆ। ਯੋਗੀ ਆਦਿੱਤਿਆਨਾਥ ਬੱਚਿਆਂ ਦੇ ਨਾਲ ਹਮਦਰਦੀ ਪ੍ਰਗਟਾਉਣ ਦੀ ਥਾਂ ਤੇ ਇਹੋ ਜਿਹੀ ਗੱਲ ਕਰਦਾ ਪਿਆ। ਪਰ ਇਸ ਬੰਦੇ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਤੁਹਾਡਾ ਕੰਮ ਆ, ਤੁਸੀਂ ਬੱਚਿਆਂ ਨੂੰ ਪਾਲੋ ਨਾ,
ਪਰ ਬੱਚਿਆਂ ਨੂੰ ਸੰਭਾਲੋ ਤਾਂ ਸਹੀ। ਜੀ ਬੱਚੇ ਪਾਲੋ ਬੇਸ਼ੱਕ ਨਾ, ਬੱਚੇ ਮਾਂ ਪਿਓ ਪਾਲਣਗੇ, ਪਰ ਬੱਚਿਆਂ ਨੂੰ ਸੰਭਾਲੋ ਤੇ ਸਹੀ। ਤੁਸੀਂ ਦੇਖੋ ਤਾਂ ਸਹੀ ਤੁਹਾਡੇ ਪ੍ਰਬੰਧ ਦੇ ਵਿੱਚ ਕੀ ਕਮੀ ਆ। ਜੇ ਸਫਾਈ ਦੇ ਨਾਲ ਬੱਚੇ ਇੰਨੇ ਵੱਡੇ ਪੱਧਰ ਤੇ ਮਰ ਰਹੇ ਆ, ਤੇ ਫਿਰ ਜੇ ਤੁਸੀਂ ਉੱਥੇ ਜਾ ਕੇ ਸਫਾਈ ਵੀ ਨਹੀਂ ਕਰਾ ਸਕਦੇ ਤੇ ਫਿਰ ਲਾਮ ਤੇ ਤੁਹਾਡੇ ਤੇ, ਨਾ ਤੇ ਤੁਸੀਂ ਵਧੀਆ ਅਮਨ ਕਾਨੂੰਨ ਵਾਲੀ ਵਿਵਸਥਾ ਦੇ ਸਕਦੇ ਹੋ, ਨਾ ਤੁਸੀਂ ਮਰਦੇ ਬੱਚਿਆਂ ਨੂੰ ਬਚਾ ਸਕਦੇ ਹੋ, ਨਾ ਤੁਸੀਂ ਰੇਪ ਰੋਕ ਸਕਦੇ ਹੋ, ਨਾ ਤੁਸੀਂ ਗੁੰਡਾਗਰਦੀ ਰੋਕ ਸਕਦੇ ਹੋ, ਨਾ ਤੁਸੀਂ ਲੋਕਾਂ ਨਾਲ ਠੱਗੀ ਚੋਰੀ ਰੋਕ ਸਕਦੇ ਹੋ, ਨਾ ਗਰੀਬੀ ਹਟਾ ਸਕਦੇ ਹੋ, ਨਾ ਬੇਰੁਜ਼ਗਾਰੀ ਹਟਾ ਸਕਦੇ ਹੋ। ਇਹ ਫਿਰ ਤੁਸੀਂ ਇੱਥੇ ਕਰਦੇ ਕੀ ਹੋ? ਤੁਸੀਂ ਆਪਣੀਆਂ ਤਨਖਾਹਾਂ ਭੱਤੇ ਲੈ ਕੇ ਜਿੰਨੇ ਕੁ ਤੁਹਾਡੇ ਪੱਲੇ ਪੈ ਗਏ ਤੁਸੀਂ ਜਾਓ। ਜੇ ਤੁਸੀਂ ਨਹੀਂ ਚਲਾ ਸਕਦੇ ਤੇ ਕਿਸੇ ਹੋਰ ਲਈ ਕੁਰਸੀ ਖਾਲੀ ਕਰ ਜਾਓ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਇਹ ਸਵੱਛ ਭਾਰਤ ਵਾਲੀ ਗੱਲ ਫਿਰ ਕਿੱਧਰ ਗਈ ਇਹਨਾਂ ਦੀ ਨਾਲ ਹੀ? ਤੇ ਇਹ ਤੇ ਆਪ ਰੌਲਾ ਪਾਉਂਦੇ ਇਹਨਾਂ ਦੇ ਕਈ ਬੰਦੇ ਵੀ ਵੱਧ ਤੋਂ ਵੱਧ ਨਿਆਣੇ ਜੰਮੋ, ਤੇ ਫਿਰ ਇਹ ਕਿਹੜੇ ਮੂੰਹ ਇਦਾਂ ਦੀਆਂ ਗੱਲਾਂ ਕਰਦੇ? ਦੇਖੋ, ਸਵੱਛ ਭਾਰਤ ਵਾਲਾ ਨਾ, ਉਹ ਇੱਕ ਮੈਂ WhatsApp ਤੇ ਇੱਕ ਮੈਸੇਜ ਪੜਿਆ ਸੀ, ਬੜਾ ਖੂਬਸੂਰਤ ਮੈਸੇਜ ਸੀ। ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਦੇਖੋ, ਧਿਆਨ ਨਾਲ ਦੇਖੋ, ਜਿਹੜਾ ਸਵੱਛ ਭਾਰਤ ਦਾ ਸਲੋਗਨ ਹੈ ਨਾ, ਉਹਦੇ ਉੱਤੇ ਮਹਾਤਮਾ ਗਾਂਧੀ ਜੀ ਬੈਠੇ ਐਨਕ ਲਾ ਕੇ। ਉਹ ਕਹਿੰਦੇ ਕਿ ਉਹਦੇ ਚਸ਼ਮੇ ਨੂੰ ਧਿਆਨ ਨਾਲ ਦੇਖੋ, ਇੱਕ ਚ ਲਿਖਿਆ ਸਵੱਛ, ਇੱਕ ਚ ਲਿਖਿਆ ਭਾਰਤ, ਯਾਨੀ ਇੱਕ ਸਵੱਛ ਹੈ, ਦੂਸਰਾ ਭਾਰਤ ਹੈ। ਜਿਹੜਾ ਭਾਰਤ ਹੈ ਉਹ ਸਵੱਛ ਨਹੀਂ, ਜਿਹੜਾ ਸਵੱਛ ਹੈ ਉਹ ਭਾਰਤ ਨਹੀਂ, ਉਹ ਦੂਸਰੇ ਕਿਸਮ ਦਾ ਦੇਸ਼ ਹੈ। ਔਰ ਜਿਹੜਾ ਭਾਰਤ ਹੈ ਉਹ ਸਵੱਛ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਇਹ ਬੱਚੇ ਕਿਹਦੇ ਮਰਦੇ ਆ? ਇਹ ਭਾਰਤ ਵਾਸੀਆਂ ਦੇ ਮਰਦੇ ਪਏ, ਉਹ ਸਵੱਛ ਭਾਰਤ ਵਾਲਿਆਂ ਦੇ ਨਹੀਂ ਮਰਦੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ CBI ਦੇ ਜਿਹੜੇ ਸਾਬਕਾ ਜਾਂਚ ਅਧਿਕਾਰੀ ਆ, ਉਹਨਾਂ ਨੇ ਕਿਹਾ ਵੀ ਉਸ ਟਾਈਮ ਦੇ ਉੱਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਤੀ ਸੀ ਸਾਨੂੰ ਖੁੱਲੀ ਛੁੱਟੀ ਜਿਹੜਾ ਬਲਾਤਕਾਰੀ ਬਾਬਾ ਆ ਉਸ ਨੂੰ ਲੈ ਕੇ। ਦੇਖੋ, ਇਹ ਜੋ ਅੱਜ ਗੱਲ ਕਹੀ ਹੈ CBI ਦੇ ਸਾਬਕਾ ਅਧਿਕਾਰੀ ਮੁਲਿੰਜਾ ਨਾਰਾਇਣਨ ਨੇ, ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਇਹ ਸਾਰੇ ਪਰਦੇ ਫਾਸ਼ ਕਰ ਦਿੰਦੀ ਹੈ। ਵੈਸੇ ਨਾ ਸਿਆਸਤ ਦੇ ਜਿਹੜੇ ਪਰਦੇ ਹੇਠ ਇਹ ਤਾਣੇ ਬਾਣੇ ਉਲਝੇ ਹੋਏ ਆ, ਉਹਨਾਂ ਸਾਰਿਆਂ ਨੂੰ ਸੁਲਝਾ ਦਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਕਿਸ ਤਰੀਕੇ ਦੇ ਨਾਲ ਇਹਨਾਂ ਡੇਰੇਦਾਰਾਂ ਨੂੰ ਇੱਕ ਸੁਰੱਖਿਆ ਕਵਚ ਦਿੱਤਾ ਜਾਂਦਾ, ਉਹਨਾਂ ਲਈ escape route ਤਿਆਰ ਕੀਤੇ ਜਾਂਦੇ ਆ। ਸੋ ਸਾਰਾ ਕੁਛ ਇਸ ਗੱਲਬਾਤ ਦੇ ਵਿੱਚ ਆ ਜਾਂਦਾ ਹੈ। ਉੱਦਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਅੱਜ CM ਖੱਟਰ ਨੂੰ ਤਲਬ ਕੀਤਾ ਸੀ ਰਾਜਨਾਥ ਸਿੰਘ ਹੋਰਾਂ ਨੇ। ਉਹ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਇਆ ਤੇ ਬਾਹਰ ਆ ਕੇ ਪਤਾ ਨਹੀਂ ਉਹਨਾਂ ਨੇ ਕੀ ਚਾਬੀ ਦਿੱਤੀ ਹੈ, ਉਹਦੇ ਸਗੋਂ ਜੋਸ਼ ਚ ਆ ਗਿਆ। ਉਹ ਕਹਿੰਦਾ ਅਸਤੀਫਾ ਕੋਈ ਮੰਗੀ ਜਾਂਦਾ ਤੇ ਮੰਗੀ ਜਾਵੇ, ਮੈਂ ਤੇ ਨਹੀਂ ਦਿੰਦਾ। ਮੰਗੀ ਜਾਂਦਾ ਕੋਈ ਮੰਗੀ ਜਾਵੇ, ਮੈਂ ਤੇ ਨਹੀਂ ਦਿੰਦਾ ਅਸਤੀਫਾ। ਉਹ ਸਿੱਧਾ ਹੀ ਕਹਿੰਦਾ ਕਿ ਅਸੀਂ ਤਾਂ ਕੰਮ ਹੀ ਬਹੁਤ ਵਧੀਆ ਕੀਤਾ। ਉਹ 35-40 ਬੰਦੇ ਮਰਵਾ ਕੇ ਹਜ਼ਾਰਾਂ ਕਰੋੜ ਦਾ ਨੁਕਸਾਨ ਕਰਵਾ ਕੇ ਕਹਿੰਦਾ ਕਿ ਅਸੀਂ ਤਾਂ ਕੰਮ ਹੀ ਬਹੁਤ ਸ਼ਾਨਦਾਰ ਕੀਤਾ। ਤੇ ਲੋਕੀ ਕਹਿੰਦੇ ਕਿ ਹਾਂਜੀ, ਤੁਹਾਡੀ ਤੇ ਆਦਤ ਹੀ ਹੋ ਗਈ ਹੈ, ਤੁਸੀਂ ਜਾਟ ਅੰਦੋਲਨ ਚ ਵੀ ਸ਼ਾਨਦਾਰ ਕੀਤਾ ਸੀ, ਰਾਮਪਾਲ ਵਾਲੇ ਮਾਮਲੇ ਚ ਵੀ ਸ਼ਾਨਦਾਰ ਕੀਤਾ ਸੀ, ਇਸ ਚ ਵੀ ਸ਼ਾਨਦਾਰ ਕੀਤਾ। ਰੱਬ ਦਾ ਵਾਸਤਾ ਇਸ ਸ਼ਾਨਦਾਰ ਨੂੰ ਇੱਥੇ ਹੀ ਰੋਕ ਲਓ, ਇਸ ਸ਼ਾਨਦਾਰ ਨੂੰ ਅੱਗੇ ਜਾ ਕੇ ਕਿਤੇ ਜਾਨਦਾਰ ਨਾ ਬਣਾਇਓ, ਇਹਨੂੰ ਇੱਥੇ ਹੀ ਰੋਕ ਲਓ। ਉਹ CM ਖੱਟਰ ਦਾ ਜਿਹੜਾ ਬਿਆਨ ਆਉਣਾ, ਇਹ ਤੋਂ ਸਾਫ਼ ਹੋ ਗਿਆ ਕਿ ਰਾਜਨਾਥ ਸਿੰਘ ਹੋਰਾਂ ਨੇ ਦਾ ਅਸਤੀਫਾ ਉਸ ਤੋਂ ਬਾਅਦ ਕੋਈ ਨਹੀਂ ਲੈਣਾ। ਦੂਜੇ ਪਾਸੇ ਅੱਜ ਇੱਕ ਬਹੁਤ ਖੋਜੀ ਪੱਤਰਕਾਰ ਵੱਡੀ ਨੇ ਖੁਲਾਸਾ ਕੀਤਾ ਜੀ ਕਿ ਜਿਹੜਾ ਇਹ ਗੁਰਮੀਤ ਇਨਸਾਨ ਸੀ, ਇਹ ਸ਼ੁਰੂ ਦੇ ਵਿੱਚ ਹੀ ਇਸ ਤਰ੍ਹਾਂ ਦਾ ਬੰਦਾ ਸੀਗਾ ਕਿ ਇਹਦੇ ਸਹੁਰੇ ਪਰਿਵਾਰ ਚੋਂ ਇੱਕ ਬੰਦੇ ਨੇ ਦੱਸਿਆ, ਉਹਨਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਬੰਦੇ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਜੀਤ ਦਾ ਰੱਟਾ ਪਾ ਲਿਆ ਸੀ ਕਿ ਵਿਆਹੁਣ ਮੈਂ ਤਾਂ ਆਉਣਾ ਜੇ ਜੀਤ ਦੇਊਗੀ। ਤੇ ਕਹਿੰਦੇ ਵਿਆਹ ਦੇ ਵਿੱਚ ਵੀ ਜਦੋਂ ਸਹੁਰੇ ਗੇੜਾ ਮਾਰਦਾ ਹੁੰਦਾ ਸੀ, ਉਹਦੀ ਖਾਸ ਡਿਮਾਂਡ ਹੁੰਦੀ ਸੀ ਕਿ ਲਾਲ ਪਰੀ ਵੀ ਚਾਹੀਦੀ ਹੈ, ਲਾਲ ਪਰੀ ਦੇ ਨਾਲ ਜਾੜ ਕਰਾਰੀ ਕਰਨ ਵਾਲਾ ਵੀ ਸਮਾਨ ਚਾਹੀਦਾ। ਇਸ ਤਰ੍ਹਾਂ ਦੇ ਖੁਲਾਸੇ ਉਹਦੇ ਸਹੁਰੇ ਪਰਿਵਾਰ ਦੇ ਇੱਕ ਵਿਅਕਤੀ ਨੇ ਕੀਤੇ ਜਿਹਦਾ ਨਾਂ ਬਾਬੂ ਸਿੰਘ। ਸੋ ਖੁਲਾਸੇ ਬੜੀ ਕਿਸਮ ਦੇ ਹੋ ਰਹੇ। ਖੱਟਾ ਸਿੰਘ ਆਪਣੇ ਪੱਧਰ ਤੇ ਕਰੀ ਜਾਂਦਾ, ਇਹ ਉਹੀ ਖੱਟਾ ਸਿੰਘ ਆ ਜਿਹੜਾ ਕਦੇ ਮਿੱਠਾ ਸਿੰਘ ਦੇ ਨਾਲ ਪੂਰੀ ਜੋੜੀ ਬਣਾ ਕੇ ਰੱਖਦਾ ਸੀ, ਭਾਵੇ ਦੇ ਨਾਲ ਗੁਰਮੀਤ ਇਨਸਾਨ ਨਾਲ ਪੂਰੀ ਜੋੜੀ ਜਚਾ ਕੇ ਰੱਖਦਾ ਸੀ। ਹੁਣ ਕਹਿੰਦਾ ਕਿ ਡੇਰੇ ਨੂੰ ਚੰਗੀ ਤਰ੍ਹਾਂ ਜੇ ਤੁਸੀਂ ਫੋਲੋਗੇ ਤੇ ਥੱਲਿਓਂ ਮਨੁੱਖੀ ਪਿੰਜਰ ਮਿਲ ਸਕਦੇ ਆ। ਮੈਂ ਤੇ ਕਹਿੰਦਾ ਕਿ ਬਾਹਰ ਜ਼ਰੂਰ ਆਰਮੀ ਲਾ ਕੇ ਉੱਥੇ ਇਹ ਟਾਈਮ ਵੇਸਟ ਕਰਨਾ, ਖੱਟਾ ਸਿੰਘ ਨੂੰ ਅੱਗੇ ਲਾਇਆ ਜਾਵੇ, ਦੱਸੇ ਕਿੱਥੇ ਨਿਸ਼ਾਨਦੇਹੀ ਕਰਦਾ ਉੱਥੇ ਕਰੇਨ ਦੇ ਨਾਲ ਜਗ੍ਹਾ ਪੱਟ ਲੈਣੀ ਚਾਹੀਦੀ ਹੈ। ਕੀ ਪਤਾ ਉਹ ਜਿਹੜਾ ਅੱਗੇ ਅਸੀਂ ਉੱਥੇ ਵੇਖਿਆ ਸੀ ਨਾ, ਇੱਕ UP ਦੇ ਵਿੱਚੋਂ ਕਾਂਡ ਹੋਇਆ ਸੀ ਇਸੇ ਤਰ੍ਹਾਂ ਦਾ, ਜਿਹਦੇ ਚ ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੇ ਬੱਚੇ ਮਾਰ ਕੇ ਨਾਲੇ ਚ ਸੁੱਟ ਕੇ ਢੇਰ ਲਾਇਆ ਸੀਗਾ, ਸ਼ਾਇਦ ਉਹੋ ਜਿਹਾ ਵੇਖਣ ਨੂੰ ਮਿਲ ਜਾਵੇ। ਇਹ ਹੋਣਾ ਚਾਹੀਦਾ ਇਹੋ ਜਿਹੇ ਇਲਜ਼ਾਮ। ਬੇਸ਼ੱਕ ਖੱਟਾ ਸਿੰਘ ਕਿਸੇ ਸਮੇਂ ਇਹਦਾ ਰਾਈਟ ਹੈਂਡ ਸੀਗਾ ਗੁਰਮੀਤ ਇਨਸਾਨ ਦਾ, ਫਿਰ ਮੁੜ ਕੇ ਪਤਾ ਨੀ ਕਿਹੜੀ ਗੱਲੋਂ ਰੌਲਾ ਪੈ ਗਿਆ ਇਹਨਾਂ ਦਾ,
ਪਰ ਫਿਰ ਵੀ ਇਹੋ ਜਿਹੇ ਦੋਸ਼ਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇੱਕ ਦੋਸ਼ ਜਿਹੜਾ ਇਹਦਾ ਕੁੜਮ ਆ, ਜੱਸੀ ਕਾਂਗਰਸੀ ਸਾਬਕਾ ਵਿਧਾਇਕ, ਉਹਦੇ ਸਕੇ ਭਾਂਜੇ ਨੇ ਲਾਇਆ। ਉਹ ਕਹਿੰਦਾ ਕਿ ਜਦੋਂ ਸਾਡੀ ਰਿਸ਼ਤੇਦਾਰੀ ਪੈ ਗਈ, ਅਸੀਂ ਵੀ ਸ਼ਾਹੀ ਪਰਿਵਾਰ ਚ ਹੋ ਗਏ, ਮੁੜ ਕੇ ਅਸੀਂ ਵੀ ਇੱਥੇ ਜਾਣ ਲੱਗ ਪਏ। ਜਦੋਂ ਗੁਫਾ ਗਾਫਾ ਜਾ ਕੇ ਵੇਖੀ ਘੁੰਮ ਕੇ, ਉਸ ਤੋਂ ਬਾਅਦ ਅੱਖਾਂ ਖੁੱਲ ਗਈਆਂ, ਤੌਬਾ ਕੀਤੀ। ਜਦੋਂ ਆ ਕੇ ਅਸੀਂ ਗੁੱਡਾ ਬੰਨਿਆ, ਉਹ ਕਹਿੰਦੇ ਕਿ ਮੇਰੇ ਤੇ ਖੁਦ ਤੇ ਹਮਲਾ ਹੋ ਗਿਆ, ਮੇਰੇ ਘਰੇ ਆ ਕੇ ਬਹੁਤ ਜ਼ਬਰਦਸਤ ਹਮਲਾ ਕਰਕੇ ਗਏ, ਪਰ ਮੈਂ ਘਰੇ ਨਹੀਂ ਸੀ, ਮੈਂ ਬਚ ਗਿਆ। ਉਹ ਵੀ ਹੁਣ ਮੋਰਚਾ ਖੋਲੀ ਬੈਠਾ, ਹਰਮਿੰਦਰ ਜੱਸੀ ਦਾ ਸਕਾ ਭਾਂਜਾ, ਯਾਨੀ ਇਹਨਾਂ ਦਾ ਸਕਾ ਰਿਸ਼ਤੇਦਾਰ। ਸੋ ਰਿਸ਼ਤੇਦਾਰ ਵੀ ਇਹਦੇ ਖਿਲਾਫ ਬੋਲਣਾ ਸ਼ੁਰੂ ਕਰ ਬੈਠੇ ਆ। ਇਹ ਗੱਲ ਵੱਖਰੀ ਹੈ, ਹੋ ਸਕਦਾ ਕੋਈ ਮਨ ਮੁਟਾਵ ਵੀ ਹੋਇਆ ਹੋਵੇ ਅਤੀਤ ਦੇ ਵਿੱਚ ਕਿਸੇ ਨਾਲ, ਪਰ ਰਿਸ਼ਤੇਦਾਰਾਂ ਦਾ ਜਿਹੜਾ ਬੋਲਣਾ ਹੈ ਉਹ ਬਹੁਤ ਕੁਛ ਹੈ ਜਿਹੜਾ ਸਾਫ਼ ਕਰ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਅੱਜ ਖੁਲਾਸਾ ਕੀਤਾ, ਅਸੀਂ ਉਹਦੇ ਤੇ ਜੇ ਗੱਲ ਕਰੀਏ, ਜੋ ਮੁਲਿੰਜਾ ਨਰੈਣਨ ਨੇ ਗੱਲ ਕਹੀ ਹੈ ਨਾ, ਉਹਨੇ ਇੱਕ ਬਹੁਤ ਪਤੇ ਦੀ ਗੱਲ ਕੀਤੀ ਹੈ। ਉਹ ਕਹਿੰਦਾ ਕਿ ਉਸ ਸਮੇਂ ਦੇ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਔਰ MLA ਇਹ ਮਨਮੋਹਨ ਸਿੰਘ ਕੋਲ ਗਏ ਸਨ ਤੇ ਕਹਿੰਦੇ ਸਰਦਾਰ ਸਾਹਿਬ ਕਿਸੇ ਵੀ ਹਾਲਤ ਦੇ ਵਿੱਚ ਇਸ ਬਾਬੇ ਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਨਹੀਂ ਤੇ ਸਾਨੂੰ ਬਹੁਤ ਲਾਸ ਹੋਵੇਗਾ। ਕਹਿੰਦਾ ਕਿ ਮਨਮੋਹਨ ਸਿੰਘ ਇੱਕ ਵਾਰੀ ਦਬਾਅ ਹੇਠਾਂ ਆ ਗਿਆ ਸੀ, ਪਰ ਉਹਨੇ ਸਾਨੂੰ ਸੱਦਿਆ, ਸੱਦ ਕੇ ਜਦੋਂ ਅਸੀਂ ਸਾਰੀ ਕਹਾਣੀ ਦੱਸੀ, ਪਰ ਫਿਰ ਮਨਮੋਹਨ ਸਿੰਘ ਨੇ ਇਹ ਗੱਲ ਕਹੀ, ਉਹਨੇ ਆਖਿਆ ਕਿ ਤੁਹਾਡਾ ਹੱਥ ਖੁੱਲਾ ਹੈ, ਤੁਹਾਨੂੰ ਕੋਈ ਨਹੀਂ ਰੋਕੇਗਾ, ਦੁੱਧ ਦਾ ਦੁੱਧ ਕਰ ਦਿਓ, ਪਾਣੀ ਦਾ ਪਾਣੀ ਕਰ ਦਿਓ। ਇਹ ਅੱਜ ਉਹ ਅਫਸਰ ਕਹਿ ਰਿਹਾ ਹੈ ਜਿਸ ਨੇ ਇਸ ਮਾਮਲੇ ਨੂੰ ਇਨਵੈਸਟੀਗੇਟ ਕੀਤਾ ਹੈ, ਮੁਲਿੰਜਾ ਨਰੈਣਨ। ਉਹ ਆਪ ਇਹ ਗੱਲ ਕਰ ਰਿਹਾ ਇਕਬਾਲ ਕਰਕੇ। ਹੁਣ ਇਹਦਾ ਅਰਥ ਕੀ ਨਿਕਲਦਾ? ਬਹੁਤ ਸਰਲ ਅਰਥ ਆ ਕਿ ਦੇਖੋ ਅੱਜ ਜਿਹੜੇ ਲੋਕ ਝਿਜਕਦੇ ਜੇ ਬੋਲਦੇ ਨਹੀਂ, ਅੱਜ ਤਾਂ ਕਾਂਗਰਸੀ ਹੈ, ਉਹ ਕਹਿੰਦੇ ਜੀ ਹਾਂ ਜੋ ਫੈਸਲਾ ਆਇਆ ਕਾਨੂੰਨ ਦਾ ਸਭ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਉਹ ਬੋਲਦੇ ਕਿਉਂ ਬੋਚ ਕੇ ਆ? ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੋਂ ਉੱਠ ਕੇ MLA MP ਆਪਣੇ ਪ੍ਰਧਾਨ ਮੰਤਰੀ ਕੋਲ ਜਾਂਦੇ ਆ ਕਿ ਰੱਬ ਦਾ ਵਾਸਤਾ ਇਸ ਬਾਬੇ ਨੂੰ ਬਚਾਓ, ਫਿਰ ਉਹ ਕਿਵੇਂ ਬੋਲ ਸਕਦੇ, ਕਿਸੇ ਮੂੰਹ ਨਾਲ ਬੋਲ ਸਕਦੇ? ਸੋ ਇੱਕ ਚੀਜ਼ ਅਸੀਂ ਮੇਰੇ ਖਿਆਲ ਦੇ ਨਾਲ ਮਿਸ ਕਰਦੇ ਪਏ ਆ ਕਿ ਜੇ ਅਸੀਂ CBI ਨੂੰ ਕਹਿੰਦੇ ਆ ਕਿ CBI ਨੇ ਕੰਮ ਵਧੀਆ ਕੀਤਾ, ਜੱਜ ਨੇ ਕੰਮ ਵਧੀਆ ਕੀਤਾ, ਜਿਹੜੇ ਪੀੜਤ ਸਨ, ਪੀੜਤ ਧਿਰਾਂ ਨੇ ਵੀ ਬਾ ਕਮਾਲ ਹੌਸਲੇ ਦਾ ਮੁਜ਼ਾਹਰਾ ਕੀਤਾ, ਉਹ ਸਾਰਿਆਂ ਨੂੰ ਅਸੀਂ ਜਦੋਂ ਯਾਦ ਕਰਦੇ ਹਾਂ, ਛਤਰਪਤੀ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਵਿੱਚ ਫਿਰ ਸਾਨੂੰ ਕਿਤੇ ਨਾ ਕਿਤੇ ਮਨਮੋਹਨ ਸਿੰਘ ਨੂੰ ਵੀ ਕ੍ਰੈਡਿਟ ਦੇਣਾ ਪਵੇਗਾ। ਬੇਸ਼ੱਕ ਉਹਦੀ ਸਰਕਾਰ ਚੋਰ ਸੀ, ਕਰਪਟ ਸੀ, ਸਿਰੇ ਦੇ ਉਹਨਾਂ ਨੇ ਘੁਟਾਲੇ ਕੀਤੇ, ਪਰ ਇਸ ਗੱਲੋਂ ਮਨਮੋਹਨ ਸਿੰਘ ਦੀ ਸਰਕਾਰ ਨੂੰ ਨੰਬਰ ਦੇਣੇ ਬਣਦੇ ਆ ਕਿ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਘੁਟਾਲੇ ਹੋਏ ਉਹ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਹੀ ਸਾਹਮਣੇ ਆਏ, ਇਹਨਾਂ ਦੀ CBI ਨੇ ਉਹ ਘੁਟਾਲੇ ਉਜਾਗਰ ਕੀਤੇ। ਇਹਦਾ ਮਤਲਬ ਹੈ ਕਿ ਮਨਮੋਹਨ ਸਿੰਘ ਨੇ CBI ਨੂੰ ਕਦੇ ਰੋਕਿਆ ਨਹੀਂ, ਮਨਮੋਹਨ ਸਿੰਘ ਨੇ CBI ਨੂੰ ਚੱਲਣ ਦਿੱਤਾ। ਇਹਦਾ ਮਤਲਬ ਅਸੀਂ ਇਹੀ ਕਰ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਵੀ ਮਨਮੋਹਨ ਸਿੰਘ ਨੇ CBI ਨੂੰ ਕਿਹਾ ਕਿ ਜੋ ਵੀ ਜਾਇਜ਼ ਆ ਤੁਸੀਂ ਆਪਣੀ ਜਾਇਜ਼ ਇਨਵੈਸਟੀਗੇਸ਼ਨ ਕਰੋ। ਸੋ ਕਹਿ ਸਕਦੇ ਹਾਂ ਕਿ ਜਿਹੜਾ ਸਿੰਘ ਸੀ ਇੱਕ ਵਾਰੀ ਫਿਰ ਇਸ ਮਾਮਲੇ 'ਚ ਕਿੰਗ ਬਣ ਕੇ ਉਭਰਿਆ। ਠੀਕ ਆ, ਅਟਲ ਬਿਹਾਰੀ ਵਾਜਪਾਈ, ਉਹਦੇ ਬਾਰੇ ਵੀ ਅਸੀਂ ਇਹੋ ਕਹਿ ਸਕਦੇ ਕਿ ਉਹਦੀ ਸਰਕਾਰ 'ਚ ਵੀ ਮੰਦੇ ਚੰਗੇ ਕੰਮ 100 ਹੁੰਦੇ ਰਹੇ, ਪਰ ਅਟਲ ਬਿਹਾਰੀ ਵਾਜਪਾਈ ਦਾ ਜਿਹੜਾ ਕਾਰਜਕਾਲ ਸੀ ਉਹ ਬਹੁਤ ਵਧੀਆ ਸੀ, ਉਹਦਾ ਆਪਦਾ ਜਿਹੜਾ ਕਾਰਜਕਾਲ ਸੀ ਉਹ ਬਹੁਤ ਵਧੀਆ ਸੀ। ਪਰ ਜਿਹੜਾ ਮਨਮੋਹਨ ਸਿੰਘ ਦਾ ਇਹ ਕੰਮ ਆ, ਮਨਮੋਹਨ ਸਿੰਘ ਦਾ ਕਿ CBI ਨੂੰ ਖੁੱਲੇ ਹੱਥੀ ਤੋੜਨਾ, ਇਹ ਮੇਰੇ ਖਿਆਲ ਦੇ ਨਾਲ ਇੱਕ ਵਿਲੱਖਣ ਜਿਹਾ ਕੰਮ ਸੀ। ਉਸ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਖੁੱਲ੍ਹ ਦਿੰਦਾ ਜਿਸ ਸਰਕਾਰ ਦੇ ਵਿੱਚ ਸਾਰੇ ਲੁੱਟਣ ਨੂੰ ਫਿਰਦੇ ਸਨ, ਸਾਰੇ ਮਾਇਆ ਕੁੱਟਣ ਨੂੰ ਫਿਰਦੇ ਸਨ, ਉਸ ਸਰਕਾਰ ਦਾ ਪ੍ਰਧਾਨ ਮੰਤਰੀ ਇੰਨੀ ਕੁ ਸੋਚ ਰੱਖਦਾ ਸੀ। ਇਹ ਕਮਾਲ ਦੀ ਗੱਲ ਹੈ ਜੀ। ਤੇ ਮਿੰਟੂ ਜੀ, ਜਿਹੜੀ ਤੁਸੀਂ ਕੀਤੇ ਸੀ ਵੀ ਕਈ MP MLA ਆਏ ਆ, ਕੀ ਨਰਾਇਣਨ ਹੁਣਾਂ ਨੇ ਦੱਸਿਆ ਵੀ ਕਿਹੜੀ ਪਾਰਟੀ ਦੇ ਨਾਲ ਸੀ ਕਿ ਸਾਰੀਆਂ ਪਾਰਟੀਆਂ ਦੇ ਗਏ ਸੀਗੇ? ਨਹੀਂ, ਉਹਨਾਂ ਨੇ ਪੰਜਾਬ ਤੇ ਹਰਿਆਣਾ ਦੇ ਕਿਹਾ, ਪੰਜਾਬ ਤੇ ਹਰਿਆਣਾ ਦੇ MLA ਤੇ MP। ਇਹਦਾ ਮਤਲਬ ਕਿ ਦੋਨਾਂ ਹੀ ਪਾਰਟੀਆਂ ਦੇ ਹੋਣਗੇ, ਕਾਂਗਰਸੀ ਵੀ ਹੋਣਗੇ, ਅਕਾਲੀ ਵੀ ਹੋਣਗੇ। ਕਾਂਗਰਸੀ ਨਾਲ ਇਸ ਕਰਕੇ ਗਏ ਹੋਣਗੇ ਕਿਉਂਕਿ ਉਹਨਾਂ ਦਾ ਆਪਦਾ ਪ੍ਰਧਾਨ ਮੰਤਰੀ ਸੀ, ਔਰ ਦੂਸਰੇ ਨਾਲ ਗਏ ਹੋਣੇ ਆ ਕਿਉਂਕਿ ਉਹ ਕਹਿੰਦੇ ਹੋਣੇ ਆ ਕਿ ਇੱਥੇ ਤੇ ਚਲੋ ਆਪਾਂ ਇੱਕ ਦੂਜੇ ਨਾਲ ਲੜਦੇ ਝਗੜਦੇ ਹਾਂ, ਦਿੱਲੀ ਜਾਣ ਲੱਗਿਆ ਇੱਕ ਕਰ ਲਈਏ, ਬਾਬਾ ਤੇ ਆਪਣਾ ਸਾਂਝਾ ਹੀ ਆ, ਕਦੇ ਤੁਹਾਡੇ ਕੰਮ ਆ ਜਾਂਦਾ, ਕਦੇ ਸਾਡੇ ਕੰਮ ਆ ਜਾਂਦਾ। ਜੀ। ਅਗਲੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰਦੇ ਵੀ ਕੈਪਟਨ ਅਮਰਿੰਦਰ ਨੇ ਕੇਂਦਰ ਤੋਂ ਮੰਗ ਕੀਤੀ ਆ ਵੀ ਕੁਛ ਹੋਰ ਦਿਨ ਰਹਿਣ ਦਿਓ ਪੰਜਾਬ ਦੇ ਵਿੱਚ ਫੋਰਸਾਂ। ਦੇਖੋ, ਸਾਡੇ ਇੱਥੇ ਮੇਰੇ ਖਿਆਲ ਦੇ ਨਾਲ 85 ਕੰਪਨੀਆਂ ਲੱਗੀਆਂ ਸਨ ਜੀ, ਜਿਹੜੀਆਂ ਅੱਜ ਤੋਂ 8-10 ਦਿਨ ਪਹਿਲਾਂ ਦੀਆਂ ਇੱਥੇ ਡਿਪਲੋਇਡ ਹੋਈਆਂ ਨੇ।
ਉਹਨਾਂ ਨੂੰ ਇਸੇ ਕਰਕੇ ਲਿਆਂਦਾ ਗਿਆ ਸੀਗਾ ਕਿ ਪੰਜਾਬ ਪੁਲਿਸ ਤੋਂ ਸਥਿਤੀ ਹੈ ਜਿਹੜੀ ਉਹ ਸੰਭਲਣ ਦੀ ਸੰਭਾਵਨਾ ਘੱਟ ਸੀ ਜੀ। ਪਰ ਇੱਕ ਬਦਲਾਅ ਅੱਖੀਂ ਵੇਖਿਆ ਮੈਂ ਕਿ ਉਹੀ ਪੰਜਾਬ ਪੁਲਿਸ ਬੜਾ ਬਿਹਤਰੀਨ ਕੰਮ ਕਰਦੀ ਹੈ ਜਦੋਂ ਨਾਲ ਨਾਕਿਆਂ ਤੇ CRP ਵਾਲੇ ਖੜੇ ਹੁੰਦੇ ਆ, BSF ਵਾਲੇ ਖੜੇ ਹੁੰਦੇ ਆ, ਪਤਾ ਨਹੀਂ ਕੀ ਜਾਦੂ ਕਰਦੇ ਆ। ਫਿਰ ਇਹ ਵੀ ਬਹੁਤ ਐਕਟਿਵ ਹੋ ਜਾਂਦੇ ਆ। ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਸੈਂਟਰਲ ਰਿਜ਼ਰਵ ਪੁਲਿਸ ਦਾ ਜਾਂ BSF ਦਾ ਉਹ ਬੜਾ ਆਲੇ ਦਰਜੇ ਦਾ ਹੈ। ਉਹ ਜਿੱਦਾਂ ਚੈਕਿੰਗ ਕਰਦੇ ਆ, ਜਿੱਦਾਂ ਡਿਊਟੀ ਕਰਦੇ ਆ। ਸਾਡੇ ਤੇ ਇੱਥੇ ਕਈ ਪੁਲਿਸ ਵਾਲੇ ਏਦਾਂ ਦੇ ਆ ਕਿ ਮੂੰਗਫਲੀ ਵਾਲੀ ਰੇਹੜੀ ਕੋਲੋਂ ਲੰਘੀ, ਉਹਦੇ ਤੋਂ ਲਿਫਾਫਾ ਭਰ ਲਿਆ, ਉੱਥੋਂ ਮਾਰ ਤਾੜ ਕਰ ਲਈ। ਉਹ ਬਸ ਖੜੇ ਰਹਿੰਦੇ ਆ, ਜੋ ਮੈਸ ਦੇ ਵਿੱਚੋਂ ਪਿੱਛੋਂ ਆਉਂਦਾ ਲੰਗਰ ਪਾਣੀ ਛਕ ਲੈਂਦੇ ਤੇ ਆਪਦੀ ਡਿਊਟੀ ਕਰਦੇ ਆ। ਕਮਾਲ ਦੀ ਡਿਊਟੀ ਹੈ ਵੈਸੇ ਉਹਨਾਂ ਦੀ। ਉਹ ਜਿਹੜੀਆਂ 85 ਕੰਪਨੀਆਂ ਸਨ, ਹੁਣ ਉਹਨਾਂ ਦਾ ਫੈਸਲਾ ਹੋਣਾ ਸੀਗਾ ਕਿ ਇਹਨਾਂ ਨੂੰ ਵਾਪਸ ਘੱਲ ਦਿੱਤਾ ਜਾਵੇ ਜਾਂ ਹਾਲੇ ਇਹਨਾਂ ਨੂੰ ਕੁਛ ਦਿਨ ਇੱਥੇ ਹੋਰ ਠਹਿਰਾਇਆ ਜਾਵੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਮੰਗ ਕਰ ਦਿੱਤੀ ਹੈ ਕਿ ਇਹਨਾਂ ਨੂੰ ਕੁਛ ਦਿਨ ਇੱਥੇ ਹੋਰ ਰਹਿਣ ਦਿੱਤਾ ਜਾਵੇ। ਤਾਂ ਇਹਦਾ ਮਤਲਬ ਆ ਕਿ 85 ਕੰਪਨੀਆਂ ਜਿਹਦੇ ਚ ਮੈਨੂੰ ਲੱਗਦਾ CRPF ਦੀਆਂ 40 ਹੈ, 20 BSF ਦੀਆਂ, 5 ITBP ਦੀਆਂ, ਯਾਨੀ ਕੁਛ ਹੋਰ ਨੇ। ਸੋ ਇਹਨਾਂ ਦਾ ਜਿਹੜਾ ਖਰਚਾ ਹੈ ਉਹ ਕੁਛ ਦਿਨ ਹੋਰ ਸੂਬਾ ਸਰਕਾਰ ਨੂੰ ਝੱਲਣਾ ਪਵੇਗਾ, ਹਰਿਆਣੇ ਨੂੰ ਵੀ ਝੱਲਣਾ ਪਵੇਗਾ ਮੇਰੇ ਖਿਆਲ ਦੇ ਨਾਲ, ਕਿਉਂਕਿ ਹਰਿਆਣਾ ਵੀ ਇਸ ਸੂਰਤ ਹਾਲ ਦੇ ਵਿੱਚ ਆਰਮੀ ਜਾਂ ਪੈਰਾਮਿਲਟਰੀ ਫੋਰਸਿਸ ਨੂੰ ਉੱਥੋਂ ਭੇਜੇਗਾ ਨਹੀਂ ਜੀ। ਇੱਕ ਕੰਪਨੀ ਦਾ ਤੁਹਾਨੂੰ ਪਤਾ ਹੀ ਹੈ, ਸਾਰੇ ਮੰਨ ਕੇ ਚੱਲਦੇ ਪਏ ਆ ਕਿ ਬਹੁਤ ਮੋਟਾ ਖਰਚਾ ਪੈਣਾ ਇੱਕ ਕੰਪਨੀ ਦਾ। ਤਾਂ 85 ਕੰਪਨੀਆਂ, ਇਹਦਾ ਮਤਲਬ ਹੈ ਕਿ ਬਹੁਤ ਵੱਡਾ ਬਿੱਲ ਬਣ ਜਾਏਗਾ। ਹੁਣ ਇਹ ਦੇਖਣਾ ਹੋਏਗਾ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਦੀਨਾਨਗਰ ਤੇ ਹਮਲਾ ਹੋਇਆ ਸੀਗਾ, ਦੀਨਾਨਗਰ ਥਾਣੇ ਤੇ, ਤਾਂ ਇਹਨਾਂ ਨੇ ਬਹੁਤ ਵੱਡਾ ਇੱਕ ਬਿੱਲ ਭੇਜਤਾ ਸੀ, ਸ਼ਾਇਦ 6 ਕਰੋੜ ਦਾ, 6 ਕਰੋੜ ਰੁਪਏ ਦਾ ਬਿੱਲ ਭੇਜਤਾ ਸੀ ਪੰਜਾਬ ਸਰਕਾਰ ਨੂੰ। ਉਦੋਂ ਸਾਰੇ ਪੰਜਾਬ ਨੇ ਵਿਰੋਧ ਕੀਤਾ ਸੀਗਾ ਕਿ ਅੱਤਵਾਦ ਦੇ ਖਿਲਾਫ ਲੜਾਈ ਦੇਸ਼ ਲੜ ਰਿਹਾ ਤੇ ਪੰਜਾਬ ਨੇ ਦੇਸ਼ ਦੀ ਲੜਾਈ ਲੜੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਦੇਸ਼ ਦੀ ਲੜਾਈ ਆ। ਇਹ ਹੁਣ ਜੇ ਸੂਬੇ ਦੇ ਪੱਲੇ ਪੈਂਦਾ ਕੰਮ ਤੇ ਮੇਰੇ ਖਿਆਲ ਦੇ ਨਾਲ ਔਖਾ ਹੀ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਉਹਨਾਂ ਦੀ ਸੋਚ ਆ, ਮੈਂ ਇਹਦੇ ਨਾਲ ਕੁਛ ਹੱਦ ਤੱਕ ਸਹਿਮਤ ਹਾਂ। ਸਹਿਮਤ ਇਸ ਕਰਕੇ ਹਾਂ ਕਿਉਂਕਿ ਆਉਣ ਵਾਲੇ ਦਿਨਾਂ 'ਚ ਦੇਖੋ ਜਿਹੜੇ ਪ੍ਰੇਮੀ ਉੱਥੇ ਮਰੇ ਆ, ਬਹੁਤ ਮਾੜੀ ਗੱਲ ਹੋਈ, ਜਿਹੜੇ ਉੱਥੇ ਮਰ ਗਏ, ਮੌਤ ਦੇ ਮੂੰਹ 'ਚ ਚਲੇ ਗਏ, ਉਹ ਹਾਲੇ ਬਹੁਤ ਸਾਰੇ ਜਿਹੜੇ ਮ੍ਰਿਤਕ ਦੇ ਆ ਉੱਥੇ ਹੀ ਪਏ ਆ। ਉਹਨਾਂ ਨੂੰ ਪਿੰਡਾਂ 'ਚ ਲਿਆਂਦਾ ਜਾ ਰਿਹਾ, ਹਾਲੇ ਬਹੁਤ ਸਾਰਿਆਂ ਦੀ ਸ਼ਨਾਖਤ ਨਹੀਂ ਹੋਈ। ਸੋ ਸ਼ਨਾਖਤ ਕਰਕੇ ਪਿੰਡਾਂ 'ਚ ਲਿਆਂਦਾ ਜਾ ਰਿਹਾ। ਪਿੰਡਾਂ 'ਚ ਜਦੋਂ ਲਿਆਂਦਾ ਜਾਏਗਾ ਫਿਰ ਉੱਥੇ ਅੰਤਮ ਸੰਸਕਾਰ ਦੀ ਕਿਰਿਆ ਨਿਭਾਈ ਜਾਏਗੀ ਜੀ। ਸੋ ਉੱਥੇ ਇਕੱਠ ਹੋਣਾ ਸੁਭਾਵਿਕ ਆ ਜਿੱਥੇ ਜਿੱਥੇ ਵੀ ਸੰਸਕਾਰ ਹੋਣਗੇ, ਕਿਉਂਕਿ 44 ਵੀ ਨਹੀਂ ਲਾਈ ਜਾ ਸਕਦੀ। ਵਿਆਹ ਸ਼ਾਦੀਆਂ ਤੇ ਜਾਂ ਇਹੋ ਜਿਹੇ ਦੁੱਖ ਦੇ ਮੌਕਿਆਂ ਤੇ 44 ਨਹੀਂ ਲੱਗਦੀਆਂ ਹੁੰਦੀਆਂ। ਤਾਂ ਇਕੱਠ ਜਦੋਂ ਹੋਏਗਾ, ਇਕੱਠ ਦੇ ਵਿੱਚੋਂ ਕੁਛ ਗਲਤ ਪਣਪਣ ਦੀ ਵੀ ਉਮੀਦ ਰਹਿੰਦੀ ਆ। ਮੇਰੇ ਖਿਆਲ ਦੇ ਨਾਲ ਇਹ ਰੱਖਣਾ ਜ਼ਰੂਰੀ ਹੈ ਕਿਉਂਕਿ ਅੱਗੇ ਜਾ ਕੇ ਫਿਰ ਜਦੋਂ ਸੰਸਕਾਰ ਹੋਏ ਉਸ ਤੋਂ ਬਾਅਦ ਭੋਗ ਵੀ ਪੈਣੇ ਆ ਜੀ। ਇਕੱਠ ਫਿਰ ਹੋਣਗੇ, ਹਜ਼ੂਮ ਇਕੱਠੇ ਹੋਣਗੇ, ਹੋ ਸਕਦਾ ਜੋ ਫਿਰ ਕਿਤੇ ਨਾ ਕਿਤੇ ਉਬਾਲਾ ਖਾ ਜਾਵੇ। ਤਾਂ ਇਹਦੇ ਲਈ ਜੋ ਕੈਪਟਨ ਅਮਰਿੰਦਰ ਸਿੰਘ ਸੋਚ ਕੇ ਚੱਲਦਾ ਪਿਆ ਕਿ ਅਸੀਂ ਇਹ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਇਹਨਾਂ ਨੂੰ ਹੋਰ ਥੋੜਾ ਜਿਹਾ ਠਹਿਰਾ ਦੇ ਲਈਏ, ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਕੇਂਦਰ ਨੂੰ ਇਹ ਰਿਕੁਐਸਟ ਹੈ ਜਿਹੜੀ ਸੂਬਾ ਸਰਕਾਰ ਦੀ ਮਨਜ਼ੂਰ ਕਰਨੀ ਚਾਹੀਦੀ ਹੈ ਕਿਉਂਕਿ 10-15 ਦਿਨ ਜਿਹੜੇ ਆ ਉਹ ਪੰਜਾਬ ਨੂੰ ਹੋਰ ਅਲਰਟ ਤੇ ਰੱਖਣਾ ਜ਼ਰੂਰੀ ਹੈ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੈਂ ਤੇ ਕਹੂੰਗਾ, ਕਿਉਂਕਿ ਇੱਕ ਬੰਦੇ ਦੀ ਵੀ ਸ਼ਰਾਰਤ ਕਿਤੇ ਕੰਮ ਕਰ ਗਈ ਗੱਲ ਫਿਰ ਉੱਥੇ ਹੀ ਚਲੇ ਜਾਣੀ ਹੈ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਚੰਗੇ ਭਲੇ ਵਸਦੇ ਸਾਂ, ਬਲਦੀ ਦੀ ਬੂਥੇ ਪੈ ਗਏ। ਬਿਲਕੁਲ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਬਲਾਤਕਾਰ ਪੀੜਤਾ ਨੇ ਕੀਤੀ ਖੁਦਕੁਸ਼ੀ, ਫਿਰ ਕਿਤੇ ਜਾ ਕੇ ਗ੍ਰਿਫਤਾਰੀ ਹੋਈ ਹੈ। ਦੇਖੋ ਇਸ ਤੋਂ ਵੱਡਾ ਅਨਿਆਂ ਕਿਸੇ ਰੂਹ ਨਾਲ ਹੋ ਸਕਦਾ ਹੈ ਕਿ ਆਪਣੇ ਨਾਲ ਹੋਏ ਜ਼ਬਰ ਜ਼ੁਲਮ ਦੀ ਸਜ਼ਾ ਦਿਵਾਉਣ ਲਈ ਪਹਿਲਾਂ ਬੰਦੇ ਨੂੰ ਮਰਨਾ ਪਵੇ। ਇਸ ਤੋਂ ਵੱਡਾ ਅਨਿਆਂ ਕਿਸੇ ਰੂਹ ਨਾਲ ਹੋ ਸਕਦਾ। ਸੋ ਇੱਥੇ ਸਭ ਕੁਛ ਇਹ ਹੋਣ ਡਿਆ। ਅਸਲ ਦੇ ਵਿੱਚ ਕੀ ਹੈ ਕਿ ਮੋਗੇ ਦੇ ਇਲਾਕੇ 'ਚ ਇਹ ਘਟਨਾ ਵਾਪਰੀ। ਇੱਥੇ ਇੱਕ ਨਾਬਾਲਗ ਲੜਕੀ ਨੂੰ 2 ਮੁੰਡਿਆਂ ਨੇ ਅਗਵਾ ਕਰਕੇ ਰੇਪ ਕੀਤਾ। ਜਬਰ ਜਨਾਹ ਕਰਨ ਤੋਂ ਬਾਅਦ ਉਹਨੂੰ ਧਮਕਾਇਆ ਵੀ ਗਿਆ ਪਰ ਉਸ ਕੁੜੀ ਨੇ ਆਵਾਜ਼ ਚੁੱਕੀ। ਮਾਪਿਆਂ ਨੇ 20 ਅਗਸਤ ਨੂੰ ਜਾ ਕੇ ਕੰਪਲੇਂਟ ਫਾਈਲ ਕਰਾ ਦਿੱਤੀ। ਹੁਣ ਪੁਲਿਸ ਦਾ ਕੰਮ ਕਰਨ ਦਾ ਢੰਗ ਦੇਖੋ। ਪੁਲਿਸ ਕੀ ਕਹਿੰਦੀ ਹੈ, ਉਹ ਕਹਿੰਦੇ ਠੀਕ ਹੈ ਜੀ ਕੁੜੀ ਨਾਲ ਬਲਾਤਕਾਰ ਹੋ ਗਿਆ, ਮਾੜੀ ਗੱਲ ਆ, ਨਹੀਂ ਸੀ ਹੋਣਾ ਚਾਹੀਦਾ, ਚਲੋ ਹੋ ਗਿਆ ਤੇ ਹੁਣ ਏਦਾਂ ਕਰੋ ਤੁਸੀਂ ਕੁਛ ਦਿਨ ਭਾਣਾ ਮੰਨ ਲਓ। ਭਾਣਾ ਇਸ ਕਰਕੇ ਮੰਨ ਲਓ ਕਹਿੰਦੇ ਕਿ ਪੰਜਾਬ ਦੇ ਵਿੱਚ ਤੇ ਅੱਗ ਬਲੀ ਆ, ਪ੍ਰੇਮੀ ਆ ਜਿਹੜੇ ਉਹ ਕਿਸੇ ਵੇਲੇ ਵੀ ਕੁਛ ਕਰ ਸਕਦੇ ਆ। ਸਾਰੀ ਪੁਲਿਸ ਤੇ ਉਧਰ ਲੱਗੀ ਆ, ਹੁਣ ਇਹਨਾਂ ਨੂੰ ਫੜਨ ਕੌਣ ਜਾਵੇ। ਇਸ ਕਰਕੇ ਤੁਸੀਂ ਕੁਝ ਕੁ ਦਿਨ ਪੱਥਰ ਕਰਕੇ ਜਿਹੜਾ ਇਸ ਭਾਣੇ ਨੂੰ ਮੰਨ ਲਓ।
ਹੂੰ ਦੇਖੋ ਕਿੱਡਾ ਵੱਡਾ ਕਿਸੇ ਪੀੜਤਾ ਦੇ ਨਾਲ ਇਹ ਧੱਕਾ ਹੈ ਕਿ ਉਹਦੇ ਦੋਸ਼ੀਆਂ ਨੂੰ ਫੜਨ ਦੀ ਥਾਂ ਤੇ ਪੁਲਿਸ ਉਹਨੂੰ ਕਵੇ ਕਿ ਤੂੰ ਭਾਣਾ ਮੰਨ ਕੇ ਬਹਿ ਜਾ, ਜੀ ਕੁਛ ਦਿਨਾਂ ਬਾਅਦ ਆਇਓ ਫਿਰ ਗੱਲ ਕਰਾਂਗੇ। ਉਹਨੇ ਵਿਚਾਰੀ ਨੇ 2-4 ਦਿਨ 5 ਦਿਨ ਡੀਕਿਆ, ਫਿਰ ਹਫ਼ਤੇ ਕੁ ਬਾਅਦ ਆਪਣੇ ਗਲ 'ਚ ਰੱਸਾ ਪਾ ਕੇ ਫਾਹ ਲੈ ਲਿਆ। ਹੂੰ ਹਾਲਾਂਕਿ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਘਰ ਵਾਲਿਆਂ ਵੱਲੋਂ, ਵੇਖ ਲਿਆ ਗਿਆ ਜਦੋਂ ਉਹਨੇ ਫਾਹ ਲਿਆ। ਜਲੰਧਰ ਦੇ ਇੱਕ ਹਸਪਤਾਲ 'ਚ ਵੀ ਖੜਿਆ ਗਿਆ ਉਹਨੂੰ, ਪਰ ਉਹ ਬਚ ਨਹੀਂ ਸਕੀ। ਹੂੰ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹਦੀ ਮੌਤ ਹੋ ਗਈ, 27 ਤਰੀਕ ਨੂੰ ਮੌਤ ਹੁੰਦੀ ਹੈ, ਪਰ ਦੇਖੋ 20 ਤਰੀਕ ਨੂੰ ਪੁਲਿਸ ਬੜੀ ਬਿਜ਼ੀ ਹੈ ਤੇ 27 ਤਰੀਕ ਨੂੰ ਜਦੋਂ ਉਹਦਾ ਫੈਸਲਾ ਹੋਣਾ ਸੀ ਡੇਰਾ ਮੁਖੀ ਦਾ, ਉਹ ਤੋਂ ਇੱਕ ਦਿਨ ਪਹਿਲਾਂ ਜਦੋਂ ਕੁੜੀ ਮਰ ਜਾਂਦੀ ਹੈ ਫਿਰ ਪੁਲਿਸ ਵਿਹਲੀ ਵੀ ਹੋ ਜਾਂਦੀ ਹੈ। ਜਦੋਂ ਪੰਜਾਬ ਤੇ ਹਰਿਆਣਾ ਸੂਈ ਦੇ ਨੱਕੇ ਚੋਂ ਲੰਘ ਰਿਹਾ ਉਦੋਂ ਫਿਰ ਵਿਹਲੀ ਵੀ ਹੋ ਜਾਂਦੀ ਹੈ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਫਿਰ ਉਹਨਾਂ 2 ਮੁੰਡਿਆਂ ਨੂੰ ਨਾ ਸਿਰਫ ਗ੍ਰਿਫਤਾਰ ਕੀਤਾ ਜਾਂਦਾ ਹੈ, ਬਲਕਿ ਉਹਨਾਂ ਤੇ ਇੱਕ ਧਾਰਾ ਹੋਰ ਜੜ ਦਿੱਤੀ ਜਾਂਦੀ ਹੈ ਕਿ ਤੁਸੀਂ ਕੁੜੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਹ ਇਸ ਤਰ੍ਹਾਂ ਦੀਆਂ ਕਵਾਇਦਾਂ ਨੇ, ਸਾਡੇ ਇਸ ਤਰ੍ਹਾਂ ਦਾ ਢੰਗ ਹੈ ਪੁਲਿਸ ਦਾ ਕੰਮ ਕਰਨ ਦਾ। ਉਸ ਦੇ ਢੰਗ ਤੋਂ ਮੈਨੂੰ ਚੇਤਾ ਆ ਗਿਆ, ਲੁਧਿਆਣੇ ਦੀ ਮੈਂ ਖਬਰ ਪੜ੍ਹਦਾ ਪਿਆ ਸਾਂ 2 ਦਿਨ ਪਹਿਲਾਂ। ਲੁਧਿਆਣੇ ਦੇ ਵਿੱਚ ਇੱਕ ਸਰਦੇ ਪੁੱਜ ਦੇ ਡੇਅਰੀ ਮਾਲਕ ਨੇ ਇੱਕ ਇਸੇ ਤਰ੍ਹਾਂ ਮਾਈਨਰ ਲੜਕੀ ਨਾਲ ਜਬਰ ਜਨਾਹ ਕੀਤਾ। ਕਮਾਲ ਦੀ ਗੱਲ ਹੈ ਕਿ ਕੇਸ ਬਣ ਗਿਆ। 90 ਦਿਨ ਮਿੱਥਿਆ ਹੁੰਦਾ ਕਿ 90 ਦਿਨਾਂ ਦੇ ਵਿੱਚ ਜੇ ਪੁਲਿਸ ਨੇ ਚਲਾਨ ਪੇਸ਼ ਨਾ ਕੀਤਾ ਇਹ ਦੋਸ਼ੀ ਨੂੰ ਜ਼ਮਾਨਤ ਮਿਲ ਜਾਣੀ ਹੈ ਅਦਾਲਤ ਵੱਲੋਂ। ਉਹ 90 ਦਿਨਾਂ ਬਾਅਦ ਪੁਲਿਸ ਉੱਥੇ ਚਲਾਨ ਪੇਸ਼ ਹੀ ਨਹੀਂ ਕਰਨ ਗਈ। ਬੰਦਾ 90 ਦਿਨਾਂ ਬਾਅਦ ਜ਼ਮਾਨਤ ਲੈ ਕੇ ਬਾਹਰ ਆ ਗਿਆ। ਉਹ ਚਲਾਨ ਪੇਸ਼ ਹੋਇਆ ਨਹੀਂ, ਰੁਕਿਆ ਨਹੀਂ, ਰੁਕਵਾਇਆ ਗਿਆ। ਕਿਉਂਕਿ ਆਮ ਬੰਦਾ, ਆਮ ਮੁਲਜ਼ਮ ਜਦੋਂ ਕਿਸੇ ਟ੍ਰਾਇਲ ਦਾ ਫੇਸ ਕਰਦਾ ਹੈ ਤਾਂ 90 ਦਿਨ ਕੀ ਇਹ 60ਵੇਂ ਦਿਨ ਹੀ ਚਲਾਨ ਚਲਾ ਕੇ ਮਾਰਦੇ ਅਦਾਲਤ 'ਚ ਕਿ ਚੱਕੋ ਜੀ ਚਲਾਨ। ਪਰ ਜਦੋਂ ਦਾਣਾ ਪਾਣੀ ਮਿਲ ਜਾਂਦਾ, ਚੋਗਾ ਮਿਲ ਜਾਂਦਾ, ਉਦੋਂ 90 ਦਿਨ ਪੂਰੇ ਕਰਕੇ 91 ਦਿਨ ਜਾ ਖੜਦੇ ਆ, ਸਾਹਿਬ ਜੀ ਸਾਨੂੰ ਭੁੱਲ ਹੋ ਗਈ ਆ, ਸਾਤੋਂ ਚਲਾਨ ਲੇਟ ਹੋ ਗਿਆ। ਉਦੋਂ ਤੱਕ ਤੇ ਅਗਲਾ ਘਰੇ ਜਾ ਕੇ ਨਾਸ਼ਤਾ ਪਾਣੀ ਵੀ ਛਕ ਚੁੱਕਾ ਹੁੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਦੀਆਂ ਕਾਰਗੁਜ਼ਾਰੀਆਂ ਬਹੁਤ ਜ਼ਿਆਦਾ ਮਨ ਦੁਖੀ ਕਰਦੀਆਂ। ਇਹ ਹੁਣ ਜਿਹੜੀ ਧਾਰਾ ਇਹਨਾਂ ਨੇ ਲਾਈ ਆ ਕਿ ਇਹਨਾਂ 2 ਦੋਸ਼ੀਆਂ ਨੇ ਇਸ ਕੁੜੀ ਨੂੰ ਮਰਨ ਲਈ ਮਜਬੂਰ ਕੀਤਾ, ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਇਹ ਧਾਰਾ ਇਹਨਾਂ ਤੇ ਨਹੀਂ ਸੀ ਲਾਉਣੀ ਚਾਹੀਦੀ। ਇਹਨਾਂ ਦੋਸ਼ੀਆਂ ਤੇ ਇਹ ਧਾਰਾ ਲਾਉਣ ਦੀ ਥਾਂ ਤੇ ਇਹ ਧਾਰਾ ਪੁਲਿਸ ਨੂੰ ਆਪਣੇ ਤੇ ਲਾਉਣੀ ਚਾਹੀਦੀ ਸੀ, ਕਿਉਂਕਿ ਜੇ ਕੁੜੀ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਹ ਪੁਲਿਸ ਦੀ ਬਦੌਲਤ ਕੀਤੀ ਹੈ, ਪੁਲਿਸ ਕਰਕੇ ਕੀਤੀ ਹੈ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਜੇ ਗੱਲ ਕਰ ਲਈਏ ਵੀ ਮੰਤਰੀਆਂ ਦੀਆਂ ਤਨਖਾਹਾਂ ਵਧਾਉਣ ਦੀਆਂ ਤਿਆਰੀਆਂ ਜੀ। ਦੇਖੋ ਇਹਨਾਂ ਨੂੰ ਬੜੀ ਖੰਡ ਦੀ ਡਲੀ ਜਿਹੜੀ ਆ ਟਿਕਾਣੇ ਦੀ ਲੱਭੀ ਆ। ਜਦੋਂ ਜੀ ਕਰਦਾ ਜੀਭ ਨਾਲ ਚੱਟ ਲੈਂਦੇ ਆ। ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕੋਈ ਮਰੇ ਕੋਈ ਜੀਵੇ, ਸੁਥਰਾ ਕੋਲ ਪਤਾ ਸੇਤੀ ਦੀ ਇਹਨਾਂ ਦੀ ਮੌਜ ਬਣੀ ਆ। 5 ਸਾਲਾਂ ਲਈ ਲੋਕ ਇਹਨਾਂ ਨੂੰ ਵਿਧਾਤਾ ਬਣਾ ਕੇ ਸਿਰ ਤੇ ਰੱਖ ਲੈਂਦੇ ਆ ਤੇ ਫਿਰ ਇਹ ਸਿਰ ਤੇ ਬੈਠੇ ਬੈਠੇ ਉਹ ਜਿਹੜਾ ਮਗਜ਼ ਤੇ ਹੁੰਦਾ ਉਹ ਖਾਂਦੇ ਹੀ ਖਾਂਦੇ ਆ, ਨਾਲ ਜਿਹੜਾ ਮਾੜਾ ਮੋਟਾ ਲਹੂ ਹੁੰਦਾ ਉਹ ਵੀ ਚੂਸ ਜਾਂਦੇ ਆ। ਇਹ ਜੋਕ ਬਣੇ ਪਏ ਨੇ ਲੋਕ ਜੀ। ਦੇਖੋ ਹੋਇਆ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀਗਾ ਖਜ਼ਾਨਾ ਖਾਲੀ, ਅਸੀਂ ਪਹਿਲਾਂ ਖਜ਼ਾਨਾ ਭਰਾਂਗੇ ਫਿਰ ਅਗਲਾ ਕੰਮ ਕਰਾਂਗੇ। ਕੀ 1.5 ਮਹੀਨੇ ਬਾਅਦ ਖਜ਼ਾਨਾ ਭਰ ਗਿਆ ਸੀ? ਜੇ ਖਜ਼ਾਨਾ ਭਰ ਗਿਆ ਸੀ ਤੇ ਫਿਰ ਕਿਸਾਨਾਂ ਦਾ ਜਾਂ ਬੇਰੁਜ਼ਗਾਰਾਂ ਦਾ ਭਾਗ ਕਿਉਂ ਖਾਲੀ ਰਿਹਾ, ਮਜ਼ਦੂਰਾਂ ਦਾ ਭਾਗ ਕਿਉਂ ਖਾਲੀ ਰਿਹਾ? 1.5 ਮਹੀਨੇ ਬਾਅਦ ਸਲਾਹਕਾਰ ਰੱਖ ਲਏ, ਐਲਕਾਰ ਰੱਖ ਲਏ। ਪਰ ਕਮਾਲ ਦੀ ਗੱਲ ਇਹ ਆ ਕਿ ਉਹ ਤੋਂ 15-20 ਦਿਨਾਂ ਬਾਅਦ ਜਿਹੜੇ ਐਲਕਾਰ ਦੀ ਤਨਖਾਹ 30-35 ਹਜ਼ਾਰ ਸੀ ਉਹ ਲੱਖ ਕਰਤੀ ਤੇ ਜਿਹਦੀ 40-50 ਸੀ ਉਹਦੀ ਵਧਾ ਕੇ 1.25 ਲੱਖ 1.5 ਲੱਖ ਕਰ ਦਿੱਤੀ ਜੀ। ਹੁਣ ਖਜ਼ਾਨਾ ਜਾਂ ਤੇ ਭਰ ਗਿਆ ਤੇ ਜਾਂ ਖਜ਼ਾਨੇ ਦੀ ਪਰਵਾਹ ਕੋਈ ਨਹੀਂ, ਉਹ ਚ ਪਤਾ ਨਹੀਂ ਕਿਹੜੀ ਗੱਲ ਆ। ਹੁਣ ਇਹਨਾਂ ਦੇ ਜਿਹੜੇ ਕੈਬਨਿਟ ਮੰਤਰੀ ਆ ਉਹ ਆਂਦੇ ਕਿ ਕੈਪਟਨ ਸਾਹਿਬ ਸਾਡਾ ਵੀ ਜੀ ਕਰਦਾ ਦਾਲ ਕਰਾਰੀ ਨੂੰ, ਜੇ ਤੁਸੀਂ ਆਪਣੇ ਐਲਕਾਰਾਂ ਦਾ ਮੂੰਹ ਕਰਾਰਾ ਕਰ ਦਿੱਤਾ ਤੇ ਸਾਡੇ ਵਾਰੀ ਕਿਹੜਾ ਰੰਗ ਮੁੱਕਿਆ ਫਿਰ? ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਆ, ਸਾਨੂੰ ਵੀ ਦਿਓ ਕੁਛ ਨਾ ਕੁਛ ਗੱਪਾ ਜੀ। ਹੁਣ ਇਹਨਾਂ ਨੇ ਜ਼ੋਰ ਪਾਇਆ ਕਿ ਜਿਹੜੀ ਕੈਬਨਿਟ ਮੰਤਰੀ ਇਹਨਾਂ ਦੀਆਂ ਵੀ ਤਨਖਾਹਾਂ ਵਧਾ ਦਿੱਤੀਆਂ ਜਾਣ। ਹੁਣ ਜਿਹੜੀ 1 ਲੱਖ ਦੇ ਕਰੀਬ ਤਨਖਾਹ ਮਿਲਦੀ ਹੈ ਕੈਬਨਿਟ ਮੰਤਰੀਆਂ ਨੂੰ, ਉਹ ਪਤਾ ਨਹੀਂ ਵਧਾ ਕੇ ਕਿੰਨੀ ਕੀਤੀ ਜਾਵੇ। ਵੈਸੇ ਇੱਥੇ ਕਿਹਨਾਂ ਦਾ ਮੰਤਰੀ ਹੈ ਉਹ ਤੇ ਮੰਗ ਕਰ ਚੁੱਕਾ, ਉਹ ਕਹਿੰਦਾ ਕਿ 4 ਲੱਖ ਸਾਡੀ ਤਨਖਾਹ ਹੋਣੀ ਚਾਹੀਦੀ ਆ ਘੱਟੋ ਘੱਟ। 4 ਲੱਖ ਤਨਖਾਹ ਵਾਸਤੇ ਹਾਂਜੀ, ਤਾਂ ਫਿਰ 4 ਲੱਖ ਵਾਸਤੇ ਤੇ ਸਾਡੇ ਕੋਲ ਵਸੀਲੇ ਨਹੀਂ ਹੈਗੇ। ਸਾਡੇ ਪੰਜਾਬ ਦੇ ਜਵਾਕ ਵੇਚ ਆਉਣ ਚਲੇ ਜਾ ਕੇ ਕਿਤੇ, ਜਿਹਨਾਂ ਦੀ ਤਨਖਾਹ ਪੂਰੀ ਹੋ ਜਾਵੇ। ਹੋਰ ਤੇ ਕੁਛ ਹੈ ਨਹੀਂ ਸਾਡੇ ਕੋਲ। ਸੋ ਇਹ ਇਸ ਤਰ੍ਹਾਂ ਦਾ ਕੰਮ ਕਰਦੇ ਪਏ ਆ।
ਕਿ ਚੁੱਪ ਚਪੀਤੇ ਮੁੜ ਕੇ ਇਕੱਠੇ ਹੋ ਕੇ ਤਨਖਾਹਾਂ ਵਧਾ ਲੈਂਦੇ। ਹਾਲਾਂਕਿ ਸੁਖਪਾਲ ਖਹਿਰਾ ਨੇ ਮੇਰੇ ਖਿਆਲ ਦੇ ਨਾਲ ਇਸ ਗੱਲ ਦੀ ਬੜੀ ਨਿੰਦਿਆ ਕੀਤੀ ਆ। ਉਹਨੇ ਆਖਿਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ, ਤਨਖਾਹ ਨਹੀਂ ਵਧਾਉਣੀਆਂ ਚਾਹੀਦੀਆਂ, ਕਿਉਂਕਿ ਸਾਡੇ ਪੰਜਾਬ ਦੀ ਜਵਾਨੀ ਕਿਸਾਨੀ ਇਹ ਬਹੁਤ ਮੰਦਹਾਲੀ ਚੋਂ ਗੁਜ਼ਰਦੀ ਪਈ ਆ। ਮੈਂ ਕਹਿੰਦਾ ਕਿ ਠੀਕ ਆ, ਨਹੀਂ ਹੋਣਾ ਚਾਹੀਦਾ, ਪਰ ਇਹਨਾਂ ਨੇ ਰਹਿਣਾ ਕੋਈ ਨਹੀਂ, ਹੋਰ ਮਹੀਨਾ ਪਾਲਣਗੇ। ਵੈਸੇ ਇਹਨਾਂ ਨੂੰ ਕਿਸੇ ਨੇ ਆਈਡੀਆ ਨਹੀਂ ਦਿੱਤਾ। ਆ ਵਗਦੀਆਂ ਵਹਿੰਦੀਆਂ ਚ ਜਦੋਂ ਅੱਗ ਵਗਦੀ ਪਈ ਸੀਗੀ, ਅੱਗ ਵੱਧਦੀ ਪਈ ਸੀ, ਉਦੋਂ ਤਨਖਾਹ ਵਧਾ ਲੈਂਦੇ ਤੇ ਕਿਸੇ ਨੇ ਗੌਰ ਨਹੀਂ ਸੀ ਕਰਨਾ, ਕਿਉਂਕਿ ਸਾਰਿਆਂ ਦੀ ਅੱਖਾਂ ਤੇ ਸਰਸੇ ਲੱਗੀਆਂ ਹੋਈਆਂ ਸੀ। ਪਰ ਹੁਣ ਰੌਲਾ ਜ਼ਰੂਰ ਪਵੇਗਾ। ਹੋ ਸਕਦਾ ਹੈ ਕਿ 1-2 ਮਹੀਨੇ ਪੈ ਜਾਣ, ਪਰ ਤਨਖਾਹ ਇਹਨਾਂ ਨੇ ਜ਼ਰੂਰ ਵਧਾ ਲੈਣੀ ਹੈ। ਇੱਥੇ ਕਹਾਣੀ ਹੈ ਜਿਹੜੀ, ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ, ਮੁਫ਼ਤ ਦਾ ਤੇਲ ਘੋਗੇ ਦਾ ਛਿੱਤਰ। ਇੱਕ ਵਾਰੀ ਇੱਕ ਮੰਤਰੀ ਨੇ ਤੇ ਇੱਥੋਂ ਤੱਕ ਮੰਗ ਕਰ ਦਿੱਤੀ ਸੀ, ਕਹਿੰਦਾ ਜੀ ਮਹਿੰਗਾਈ ਬਹੁਤ ਹੋ ਗਈ ਹੈ, 20 ਲੀਟਰ ਪਾਣੀ ਵੀ ਸਾਡੇ ਘਰ ਵੱਧ ਹੋਣਾ ਚਾਹੀਦਾ ਸਪਲਾਈ। ਤੇ ਲੋਕੀ ਕਹਿੰਦੇ ਸਨ ਕਿ ਕੀ ਮਹਿੰਗਾਈ ਦੇ ਨਾਲ ਨਾਲ ਤੁਸੀਂ ਨਹਾਉਣਾ ਵੀ 2-3 ਵਾਰੀ ਕਰ ਦਿੰਦੇ ਹੋ, ਵਧਾ ਦਿੰਦੇ ਹੋ। ਇਹ ਤੇ ਗੱਜਦੇ ਹੀ ਨਹੀਂ ਗੇ। ਹੁਣ ਇਹ ਤਨਖਾਹ ਪਤਾ ਨਹੀਂ ਕਦੋਂ ਵਧਾਊਗੀ, ਕਦੋਂ ਇਹ ਇਸ ਤਰ੍ਹਾਂ ਦਾ ਪਟਾਕਾ ਪਾਉਗੇ। ਪਰ ਇਸ ਗੱਲ ਤੋਂ ਇੱਕ ਸਾਫ਼ ਸੰਕੇਤ ਮਿਲਦਾ ਕਿ ਇਹਨਾਂ ਨੂੰ ਲੋਕਾਂ ਦੇ ਨਾਲ ਕੁਛ ਨਹੀਂ, ਆਪਣੀਆਂ ਤਨਖਾਹਾਂ ਦੇ ਨਾਲ ਆ। ਪਰ ਠੀਕ ਆ ਕਿ ਤਨਖਾਹਾਂ ਭੱਤੇ ਹੋਣੇ ਚਾਹੀਦੇ, ਇਹਨਾਂ ਦੇ ਖਰਚੇ ਵਰਚੇ ਆ, ਪਰ ਆਹ ਜਿਹੜਾ ਅਧਿਕਾਰ ਆ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਕੋਲ ਕਿ ਜਦੋਂ ਵੀ ਇਹਨਾਂ ਨੂੰ ਛਿਣਕ ਪਵੇ ਉਦੋਂ ਹੀ ਉੱਠ ਕੇ ਕਹਿਣ ਕਿ ਚਲੋ ਵਧਾਈਏ ਤਨਖਾਹ। ਜਦੋਂ ਵੀ ਇਹਨਾਂ ਦੀ ਅੱਖ ਖੁੱਲੇ ਕਿ ਵਧਾਈਏ ਤਨਖਾਹ। ਕਿਉਂਕਿ ਜੇ ਇਹਨਾਂ ਦੇ ਕੋਲ ਇਹ ਹੱਕ ਆ ਤੇ ਫਿਰ ਮਜ਼ਦੂਰ ਨੂੰ ਵੀ ਹੱਕ ਦੇਣਾ ਚਾਹੀਦਾ ਕਿ ਉਹ ਜ਼ਿਮੀਂਦਾਰ ਦੀ ਤੈਅ ਕੀਤੀ ਉਜਰਤ ਨਾ ਲਵੇ, ਉਹ ਜਾ ਕੇ ਜ਼ਿਮੀਂਦਾਰ ਨੂੰ ਆਪ ਕਵੇ ਕਿ ਮੇਰੀ ਇੰਨੀ ਕੁ ਉਜਰਤ ਆ, ਕਰਾ ਕੰਮ ਮੈਥੋਂ। ਜਾਂ ਫਿਰ ਕਿਸਾਨ ਜਿਹੜਾ ਜ਼ਿਮੀਂਦਾਰ ਆ ਉਹਨੂੰ ਵੀ ਇਹ ਹੱਕ ਦਿੱਤਾ ਜਾਵੇ ਕਿ ਉਹ ਆਪਣੀ ਜਿਣਸ ਤਿਆਰ ਕਰਕੇ ਆਪਣਾ ਮਨ ਮਰਜ਼ੀ ਦਾ, ਮਨ ਮਾਫਕ ਦਾ ਮੁੱਲ ਤੈਅ ਕਰੇ। ਜਦੋਂ ਕਿਸਾਨ ਨੂੰ ਇਹ ਹੱਕ ਨਹੀਂ, ਮਜ਼ਦੂਰ ਨੂੰ ਇਹ ਹੱਕ ਨਹੀਂ, ਕਾਰੋਬਾਰੀ ਤੱਕ ਨੂੰ ਇਹ ਹੱਕ ਨਹੀਂ, ਤਾਂ ਜਦੋਂ ਸਾਰਿਆਂ ਨੂੰ ਇਹ ਹੱਕ ਨਹੀਂ ਗਾ ਤਾਂ ਫਿਰ ਇਹ ਜਿਹੜਾ ਹੱਕ ਰੱਖੀ ਬੈਠੇ ਆ ਕਿ ਜਦੋਂ ਜੀ ਕਰਦਾ ਉਦੋਂ ਠਾਹ ਸੋਟਾ ਤਨਖਾਹ, ਉਦੋਂ ਠਾਹ ਸੋਟਾ ਤਨਖਾਹ। ਸੋ ਇਹ ਹੱਕ ਵੀ ਹੋਣਾ ਚਾਹੀਦਾ। ਇਹਦੇ ਲਈ ਕੋਈ ਰੈਗੂਲੇਟਰੀ ਬਣਨੀ ਚਾਹੀਦੀ ਹੈ ਜਿਹੜੀਆਂ ਇਹਨਾਂ ਦੀਆਂ ਲੋੜਾਂ ਦਾ, ਇਹਨਾਂ ਦੀਆਂ ਜਿਹੜੀਆਂ ਗਰਜ਼ਾਂ, ਇਹਨਾਂ ਦੀਆਂ ਸਹੂਲਤਾਂ ਦਾ ਧਿਆਨ ਰੱਖੇ, ਪਰ ਅੰਨੀ ਲੁੱਟ ਨਾ ਹੋਣ ਦੇਵੇ। ਅੰਨੀ ਲੁੱਟ ਤੇ ਇੱਥੋਂ ਤੱਕ ਆ ਕਿ ਸਾਡੇ ਮੋਬਾਈਲ ਆ, ਇਹਨਾਂ ਦੇ ਵਿੱਚ 400 ਵਾਲਾ ਪੈਕ ਪਵਾ ਲਓ, ਵਿੱਚ ਇੰਟਰਨੈਟ ਵੀ ਆ ਜਾਂਦਾ ਹੈ, ਮਹੀਨੇ ਦੀਆਂ ਮੁਫ਼ਤ ਕਾਲਾਂ ਵੀ ਆ ਜਾਂਦੀਆਂ, ਚਾਹੇ 24 ਘੰਟੇ ਲੱਗੇ ਰਹੋ ਭਾਰਤ ਦੇ ਵਿੱਚ। ਪਰ ਇਹ ਟੈਲੀਫੋਨ ਦਾ ਵੀ 15-15 ਹਜ਼ਾਰ ਬਿੱਲ ਲਈ ਜਾਂਦੇ, ਪਤਾ ਨਹੀਂ ਕਿਹੜਾ ਪੈਕ ਪਵਾ ਕੇ ਰੱਖਦੇ। ਜੀ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਗੁਰਸਰੇ ਜੀ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।